ਪੋਲੀ ਨੇਚਰ ਗੱਲਾਂ ਇਹ ਉਹ ਸਾਰਾ ਲਾਲ ਲਾਲ ਗੋਰਾ ਗੋਰਾ ਜਾਂ ਐਡਾ ਤੁਰਦਾ ਹੋਇਆ ਘੰਟੀਆਂ ਵਜਾਉਂਦਾ ਹੋਇਆ ਉਹ ਸਾਰਾ ਕਨਸੈਪਟ ਉਹ ਇੱਕ ਪੇਂਟਿੰਗ ਬਣਾ ਕੇ ਇੱਕ ਕੋਕਾ ਕੋਲਾ ਦੇ ਜਿਹੜੇ ਇਹ ਮਤਲਬ ਕਿ ਸੀਗੇ ਹੈਡ ਫਰੈਡ ਮਿਜ਼ਨ ਉਹਨਾਂ ਨੇ ਹੀ ਮਤਲਬ ਇਸ ਨੂੰ ਇੰਟਰੋਡਿਊਸ ਕੀਤਾ 1920 ਦੇ ਵਿੱਚ। ਨਮਸਕਾਰ ਵੇਜ਼ ਵਾਈਬ 'ਚ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਗੱਲ ਕਰਾਂਗੇ ਕ੍ਰਿਸਮਿਸ ਬਾਰੇ। ਕ੍ਰਿਸਮਿਸ ਦੀਆਂ ਕਈ ਸਟੋਰੀਜ਼ ਪ੍ਰਚਲਿਤ ਨੇ ਪਰ ਸਾਨੂੰ ਕੋਈ ਅਥੈਂਟੀਫਾਈ ਚੀਜ਼ ਨਹੀਂ ਪਤਾ। ਵੈਸੇ ਅਥੈਂਟੀਫਾਈ ਕੁਛ ਹੈ ਵੀ ਨਹੀਂ ਹੁੰਦਾ ਕਿਉਂਕਿ ਇਹਦੇ ਲਈ ਸਾਨੂੰ ਡਿਫਰੈਂਟ ਥਿਊਰੀਆਂ ਦੇ ਵਿੱਚ ਡੀਪ ਜਾਣਾ ਪੈਂਦਾ। ਬਟ ਇੱਕ ਉਸ ਡੀਪ ਨੂੰ ਸਮਝਣ ਦੇ ਲਈ ਅਸੀਂ ਇੱਕ ਵਿਸ਼ੇਸ਼ੱਗ ਸਾਡੇ ਬਾਈਬਲ ਵਿਸ਼ੇਸ਼ੱਗ ਕਹਿ ਸਕਦੇ ਹਾਂ। ਸਾਡੇ ਗੈਸਟ ਆਏ ਹੋਏ ਨੇ ਲਵੀ ਜੀ। ਲਵੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਸੀਂ ਬੁਲਾਇਆ। ਪਰ ਮੈਂ ਇਹ ਗੱਲ ਕਹੂੰਗਾ ਕਿ ਮੈਂ ਕੋਈ ਬਾਈਬਲ ਵਿਸ਼ੇਸ਼ੱਗ ਨਹੀਂ ਹੈਗਾ। ਮਤਲਬ ਜੋ ਕੁਛ ਪਤਾ ਆ ਤਾਂ ਜਿੱਦਾਂ ਵੀ ਆਪਾਂ ਪੜ੍ਹਦੇ ਹਾਂ ਥੋੜ੍ਹਾ ਬਹੁਤ ਚਾਹੇ ਕਿਤਾਬਾਂ ਤੋਂ ਚਾਹੇ ਕਿਸੇ ਵੀ ਜਗ੍ਹਾ ਤੋਂ ਤਾਂ ਉਹਨਾਂ ਕੁ ਆਪਾਂ ਗੱਲ ਡਿਸਕਸ ਕਰ ਲਾਂਗੇ ਤੁਹਾਡੇ ਨਾਲ ਜਿੰਨਾ ਹੋ ਸਕਦਾ ਹੈ। ਜੀ ਬਿਲਕੁਲ ਬਿਲਕੁਲ। ਲਵੀ ਜੀ ਇੱਕ ਬੜਾ ਇੱਕ ਕੋਇਨਸੀਡੈਂਸ ਹੈ ਕਿ ਤੁਸੀਂ ਵੀ ਰੈੱਡ ਕਲਰ ਪਾਇਆ ਅਤੇ ਮੈਂ ਵੀ ਰੈੱਡ ਕਲਰ ਅਤੇ ਸੈਂਟਾ ਕਲੌਜ਼ ਦੀ ਯਾਦ ਵੀ ਲਿਆ ਰਿਹਾ। ਅਤੇ ਮੈਂ ਦਰਸ਼ਕਾਂ ਦਾ ਵੀ ਇਹੀ ਸਵਾਲ ਹੈ ਕਿ ਸੈਂਟਾ ਕਲੌਜ਼ ਨਾਲ ਕੀ ਸਟੋਰੀ ਹੈ ਕ੍ਰਿਸਮਿਸ ਨਾਲ ਰਿਲੇਟਡ। ਮਤਲਬ ਸਾਨੂੰ ਜੋ ਮੈਂ ਇੱਕ ਜੇ ਤੁਸੀਂ ਮੇਰਾ ਸਵਾਲ ਪੁੱਛੋ ਤਾਂ ਮੇਰਾ ਇਹ ਹੈ ਕਿ ਸਿਰਫ ਮੈਨੂੰ ਜੋ ਨੌਲੇਜ ਹੈ ਕਿ ਇੱਕ ਸੈਂਟਾ ਕਲੌਜ਼ ਆਉਂਦਾ ਜੀ, ਗਿਫਟ ਰੱਖ ਕੇ ਰਾਤ ਨੂੰ ਚਲਾ ਜਾਂਦਾ ਆ ਅਤੇ ਆਪਾਂ ਸਵੇਰੇ ਉੱਠਦੇ ਸਾਨੂੰ ਗਿਫਟਸ ਮਿਲਦੇ ਆ। ਦੈਟਸ ਇਟ। ਇਹ ਤੋਂ ਬਾਅਦ ਨਾ ਸਾਨੂੰ ਅੱਗੇ ਪਤਾ ਸੈਂਟਾ ਕਲੌਜ਼ ਕਿੱਥੋਂ ਆਇਆ ਅਤੇ ਕਿੱਥੇ ਗਿਆ, ਕੁਛ ਨਹੀਂ ਪਤਾ। ਅਤੇ ਸਾਨੂੰ ਇਸ ਸਟੋਰੀਜ਼ ਬਾਰੇ ਦੱਸੋ ਕੀ ਆ ਤੁਹਾਡੇ ਤੁਹਾਡੇ ਹਿਸਾਬ ਦੇ ਨਾਲ ਕੀ ਹਿਸਾਬ ਦਾ ਹੋਇਆ ਇਹ। ਜਿਸ ਤਰੀਕੇ ਨਾਲ ਸੈਂਟਾ ਕਲੌਜ਼ ਗਿਫਟ ਰੱਖ ਕੇ ਗਾਇਬ ਹੋ ਜਾਂਦਾ ਜਾਂ ਉਹਦੀਆਂ ਸਟੋਰੀਆਂ ਨੇ ਕਿ ਫਿਰ ਉਹ ਨਾਰਥ ਪੋਲ ਦੇ ਵਿੱਚ ਜਾ ਕੇ ਰਹਿ ਜਾਂਦਾ, ਫਿਰ ਉੱਥੇ ਇੱਕ ਫੈਕਟਰੀ ਲੱਗੀ ਹੋਈ ਹੈ ਜਿੱਥੇ ਗਿਫਟ ਪੈਕ ਹੋ ਰਹੇ ਸਾਰੇ। ਚਲੋ ਇੱਕ ਵਧੀਆ ਮੈਨੂੰ ਲੱਗਦਾ ਵੀ ਇੱਕ ਸਟੋਰੀ ਹੈਗੀ ਹੈ ਕਿ ਬੱਚੇ ਬਹੁਤ ਜ਼ਿਆਦਾ ਇੰਟਰਟੇਨ ਹੁੰਦੇ ਇਹਨਾਂ ਟਾਈਮਾਂ ਦੇ ਵਿੱਚ, ਹੋਲੀਡੇਜ਼ ਦੇ ਵਿੱਚ ਖੁਸ਼ ਹੁੰਦੇ ਆ ਜਾ ਕੇ ਮਤਲਬ ਵਿਜ਼ਿਟ ਕਰਦੇ ਆ। ਜਿੱਦਾਂ ਆਸਟ੍ਰੇਲੀਆ ਦੇ ਵਿੱਚ ਵੀ ਲਾਈਟਸ ਵਗੈਰਾ ਲੱਗੀਆਂ ਹੁੰਦੀਆਂ ਨੇ, ਜਾਂਦੇ ਆ ਫੈਮਿਲੀ ਦੇ ਨਾਲ ਵਿਜ਼ਿਟ ਕਰਦੇ ਆ। ਪਰ ਮੈਂ ਇਹ ਕਹਿਣਾ ਚਾਹੂੰਗਾ ਕਿ ਵੀ ਇਸ ਤੋਂ ਪਹਿਲਾਂ ਤਾਂ ਜਿਹੜੀ ਕ੍ਰਿਸਮਿਸ ਦੀ ਕਹਾਣੀ ਵੀ ਕ੍ਰਿਸਮਿਸ ਮਨਾਉਂਦੇ ਕਿਉਂ ਹੈ, ਜੇ ਇਹਨੂੰ ਸਿੰਪਲ ਸ਼ਬਦਾਂ ਦੇ ਵਿੱਚ ਕਿਹਾ ਜਾਵੇ, ਜਿੰਨੀਆਂ ਵੀ ਅੱਜ ਆਪਾਂ ਇੱਥੇ ਗੱਲਾਂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਤਾਂ ਆਪਾਂ ਇਹਨਾਂ ਨੂੰ ਕੋਈ ਜ਼ਿਆਦਾ ਟਫ ਨਹੀਂ ਕਰਾਂਗੇ। ਬੜੀ ਸਿੰਪਲ ਜਿਹੀਆਂ ਗੱਲਾਂ ਜਿਵੇਂ ਨੋਰਮਲ ਆਪਾਂ ਗੱਲਬਾਤ ਕਰਦੇ ਹਾਂ ਉਸ ਤਰੀਕੇ ਨਾਲ ਹੀ ਕਰਦੇ ਹਾਂ। ਤਾਂ ਇਸ ਦੀ ਜਿਹੜੀ ਸਟਾਰਟਿੰਗ ਹੈ ਇਹ ਮੰਨਿਆ ਜਾਂਦਾ ਕਿ 25 ਦਸੰਬਰ ਨੂੰ ਜੀਸਸ ਕ੍ਰਾਈਸਟ ਦਾ ਬਰਥ ਹੋਇਆ ਸੀਗਾ ਅਤੇ ਉਹਨਾਂ ਦੇ ਬਰਥ ਦੀ ਖੁਸ਼ੀ ਦੇ ਵਿੱਚ ਮਤਲਬ ਇਹ ਦਿਨ ਨੂੰ ਮਨਾਇਆ ਜਾਂਦਾ ਆ। ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਮਤਲਬ ਲੋਕ ਚਰਚ ਦੇ ਵਿੱਚ ਇਕੱਠੇ ਹੁੰਦੇ ਆ, ਸਰਮਨ ਗਾਉਂਦੇ ਆ, ਖੁਸ਼ੀਆਂ ਮਨਾਉਂਦੇ ਆ, ਖਾਂਦੇ ਆ। ਅਤੇ ਉਹਨਾਂ ਦੇ ਬਰਥ ਦੀ ਜਿਹੜੀਆਂ ਉਸ ਵਕਤ ਦੀ ਮੈਮਰੀਜ਼ ਹੋਈਆਂ ਨੇ ਕਿ ਵੀ ਲੋਕ ਆਏ ਇਕੱਠੇ ਹੋਏ, ਉਹਨਾਂ ਸਾਰੀ ਮੂਵਮੈਂਟਸ ਨੂੰ ਰੀਲਿਵ ਕੀਤਾ ਜਾਂਦਾ ਅਤੇ ਯਾਦ ਕੀਤਾ ਜਾਂਦਾ। ਬਾਈਬਲਸ ਦੀਆਂ ਉਸ ਵਰਸਿਸ ਨੂੰ, ਨਿਊ ਟੈਸਟਮੈਂਟਸ ਨੂੰ ਪੜ੍ਹਿਆ ਜਾਂਦਾ ਆ ਅਤੇ ਜਿਹੜੀਆਂ ਉਹਨਾਂ ਦੀ ਪ੍ਰੋਫੈਸਿਸ ਹੋਈਆਂ ਸੀਗੀਆਂ ਓਲਡ ਟੈਸਟਮੈਂਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਯਾਦ ਕੀਤੀਆਂ ਜਾਂਦੀਆਂ ਚਰਚਿਸ ਦੇ ਵਿੱਚ। ਅਤੇ ਮਤਲਬ ਪ੍ਰਭੂ ਭੋਜ ਜਿਹਨੂੰ ਕਹਿ ਦਿੰਦੇ ਨੇ ਅਤੇ ਉਹ ਸਾਰਾ ਕਰਕੇ ਕਮਿਊਨੀਅਲ ਮਤਲਬ ਹੁੰਦਾ ਆ। ਤਾਂ ਉਹ ਮਤਲਬ ਵਧੀਆ ਤਰੀਕੇ ਨਾਲ ਇਹ ਸਾਰਾ ਕੁਛ ਮਨਾਇਆ ਜਾਂਦਾ ਇੱਕ ਇਹ ਬਾਈਬਲ ਦੇ ਅਕੋਰਡਿੰਗ 25 ਦਸੰਬਰ। ਪਰ ਜ਼ਿਆਦਾ ਕਿ ਲਗਭਗ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਫੇਮਸ ਹੈ ਜਿਹੜਾ 25 ਦਸੰਬਰ ਆ। ਪਰ ਇਸ 25 ਦਸੰਬਰ ਦੀ ਹੋਰ ਵੀ ਕਹਾਣੀਆਂ ਮਤਲਬ ਜੁੜੀਆਂ ਹੋਈਆਂ ਨੇ ਜਿਹੜੀਆਂ ਕਿ ਕਹਿ ਦਿਓ ਥੋੜ੍ਹੀ ਜਿਹੀ ਕੰਟਰੋਵਰਸ਼ੀਅਲ ਨੇ ਅਤੇ ਕੁਛ ਬੜੇ ਪ੍ਰੋਪਰ ਸਬੂਤ ਵੀ ਦਿੰਦੇ ਨੇ ਅਤੇ ਕੁਛ ਬਿਲਕੁਲ ਮੰਨਦੇ ਵੀ ਨਹੀਂ ਹੈਗੇ ਆ। ਤਾਂ ਉਹਨਾਂ ਦੇ ਵਿੱਚੋਂ ਇੱਕ 25 ਦਸੰਬਰ ਦਾ ਜਿਹੜਾ ਕਨਸੈਪਟ ਜੁੜਿਆ ਹੋਇਆ ਨਾ ਨਿਮਰੋਦ ਦੇ ਨਾਲ ਵੀ ਬੜਾ ਜ਼ਿਆਦਾ ਜੁੜਿਆ ਹੋਇਆ। ਜਦੋਂ ਮੈਂ ਨਿਮਰੋਦ ਦਾ ਨਾਮ ਬੋਲ ਰਿਹਾ ਤਾਂ ਮਤਲਬ ਕਿ ਨਾ ਇਹ ਮਤਲਬ ਬਾਈਬਲ ਦਾ ਜੋ ਵੀ ਬਾਈਬਲ ਰੀਡ ਕਰਦੇ ਆ, ਜਿਨ੍ਹਾਂ ਨੇ ਬਾਈਬਲ ਰੀਡ ਕੀਤੀ ਹੋਏਗੀ ਤਾਂ ਉਹਨਾਂ ਨੂੰ ਪਤਾ ਹੋਏਗਾ ਨਿਮਰੋਦ ਕੌਣ ਹੈ। ਇਹ ਮੰਨਿਆ ਜਾਂਦਾ ਕਿ ਵੀ ਨੋਆ ਆਰਕ ਸਾਰਿਆਂ ਨੂੰ ਪਤਾ ਹੋਏਗਾ ਕਿਉਂਕਿ ਜਦੋਂ ਕਹਿੰਦੇ ਵੀ ਪ੍ਰਲੇ ਆ ਗਈ ਸੀਗੀ, ਪਾਣੀ ਭਰ ਗਿਆ ਸੀ ਬਹੁਤ ਜ਼ਿਆਦਾ ਕਿਉਂਕਿ ਦੁਨੀਆ ਥੋੜ੍ਹੀ ਜਿਹੀ ਦੁਸ਼ਟ ਹੋ ਗਈ ਸੀਗੀ ਤਾਂ ਮਤਲਬ ਕਿ ਸਾਰਾ ਕੁਛ ਹੋਇਆ ਬੈਲੈਂਸ ਕਰਨ ਦੇ ਲਈ। ਅਤੇ ਉਸ ਤੋਂ ਬਾਅਦ ਨੋਆ ਦਾ ਹੀ ਇਹ ਅੱਗੇ ਕਿਹਾ ਜਾਂਦਾ ਕਿ ਪੜਪੋਤਾ ਜਾਂ ਪੜਪੋਤਾ ਜਿਹਾ ਮੰਨਿਆ ਜਾਂਦਾ ਹੈ ਵੀ ਇਹ ਸੀਗਾ। ਤਾਂ ਇਹ ਬੰਦਾ ਪਹਿਲਾ ਬੰਦਾ ਮੰਨਿਆ ਜਾਂਦਾ ਕਿ ਜਿਹਨੇ ਮਤਲਬ ਜਿਹੜਾ ਰਾਜਾ ਬਣਿਆ, ਮਤਲਬ ਜਿਹਨਾਂ ਲੋਕਾਂ 'ਤੇ ਰੂਲ ਕੀਤਾ। ਉਸ ਤੋਂ ਪਹਿਲਾਂ ਕੋਈ ਰਾਜੇ ਵਾਲਾ ਕੰਸੈਪਟ ਨਹੀਂ ਸੀਗਾ। ਤਾਂ ਇਹ ਨਿਮਰੋਦ ਨੇ ਆਪਣੇ ਆਪ ਨੂੰ ਕਿੰਗ ਕਿਹਾ ਕਿ ਮੈਂ ਰਾਜਾ, ਅਤੇ ਇਹ ਆਪਣੇ ਆਪ ਨੂੰ ਰੱਬ ਦੇ ਬਰਾਬਰ ਮੰਨਦਾ ਸੀਗਾ। ਮਤਲਬ ਜੋ ਇਹ ਗੱਲਾਂ ਮੈਂ ਕੁਛ ਵੀ ਬੋਲ ਰਿਹਾ ਇਹ ਬਾਈਬਲ ਦੇ ਅਕੋਰਡਿੰਗ, ਬਾਈਬਲ ਦੇ ਵਿੱਚ ਜਿਸ ਤਰੀਕੇ ਨਾਲ ਬੋਲਦੇ ਆ। ਤਾਂ ਨਿਮਰੋਦ ਦੀ ਕਹਾਣੀ ਸੀਗੀ ਅਤੇ ਨਿਮਰੋਦ ਦਾ ਇੱਕ ਉਹਨੂੰ ਕਿਹਾ ਜਾਂਦਾ ਇੱਕ ਟਾਵਰ ਬਣਾਇਆ ਬਹੁਤ ਵੱਡਾ, ਬੈਬਲ ਟਾਵਰ ਕਿਹਾ ਜਾਂਦਾ, ਟਾਵਰ ਆਫ ਬੈਬਲ। ਅਤੇ ਇਹ ਉਹਨੇ ਬਹੁਤ ਵੱਡਾ ਟਾਵਰ ਬਣਾਇਆ ਸੀਗਾ। ਉਹ ਕਹਿੰਦਾ ਸੀ ਮੈਂ ਉੱਪਰ ਚੜ੍ਹ ਕੇ ਰੱਬ ਦੇ ਨਾਲ ਲੜੂੰਗਾ ਅਤੇ ਮਤਲਬ ਲੋਕਾਂ ਨੂੰ ਉਹਨੂੰ ਲਾਇਆ ਸੀ ਇੱਟਾਂ ਬਣਾਉਣੀਆਂ। ਕਹਿੰਦੇ ਵੀ ਪਹਿਲੀ ਵਾਰ ਇੱਟ ਦਾ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਹਾਰਡ ਕਰਕੇ ਮਤਲਬ ਅੱਗ 'ਚ ਪਾ ਕੇ ਵੀ ਇੱਟ ਹਾਰਡ ਕਰਕੇ ਉਹਨੂੰ ਅਸੀਂ ਬਣਾ ਸਕਦੇ ਹਾਂ, ਖੜਾ ਕਰ ਸਕਦੇ ਹਾਂ ਆਪਣਾ ਖੁਦ ਦਾ ਟਾਵਰ। ਤਾਂ
ਉਸਦੀ ਇੱਕ ਛੋਟੀ ਜਿਹੀ ਸਟੋਰੀ ਹੈਗੀ ਜਿਹੜੀ ਬਾਈਬਲ ਦੀ, ਇਹ ਟਾਵਰ ਆਫ ਬੈਬਲ ਦੀ। ਤਾਂ ਨਿਮਰੋਦ ਦੀ ਕਹਾਣੀ ਦੇ ਵਿੱਚ ਮੰਨਿਆ ਜਾਂਦਾ ਸੀਗਾ ਕਿ ਨਿਮਰੋਦ ਦਾ ਬਰਥ ਵੀ 25 ਦਸੰਬਰ ਦਾ ਸੀ। ਓਕੇ। ਤੇ ਹੁਣ ਇਹਦੇ ਵਿੱਚ ਸਿਮਿਲੈਰਿਟੀਜ਼ ਕਿੱਦਾਂ ਕੀਤੀਆਂ ਜਾਂਦੀਆਂ ਕਿ ਵੀ ਲੋਕ ਨਿਮਰੋਦ ਨੂੰ ਹੀ ਅੱਗੇ ਫੋਲੋ ਕਰਨ ਲੱਗ ਗਏ, ਵੀ ਨਿਮਰੋਦ ਨਾਲ ਕਿੱਦਾਂ ਜੋੜਤਾ, ਕਿਉਂਕਿ ਕ੍ਰਾਈਸਟ ਦਾ 25 ਦਸੰਬਰ ਦਾ ਕੁਛ ਇੱਦਾਂ ਕੋਈ ਪੁਖਤਾ ਸਬੂਤ ਨਹੀਂ, ਮੈਂ ਅੱਜ ਤੱਕ ਪਰਸਨਲੀ ਮੈਂ ਜਿੰਨਾ ਕੁ ਪੜ੍ਹਿਆ ਵੀ ਕੋਈ ਪੁਖਤਾ ਸਬੂਤ ਨਹੀਂ ਕਿ 25 ਦਸੰਬਰ ਨੂੰ ਐਗਜ਼ੈਕਟ ਹੀ ਬਰਥ ਹੋਇਆ ਸੀਗਾ। ਓਕੇ, ਤਾਂ ਉਹਦੇ ਕੋਈ ਇੱਦਾਂ ਦੀ ਹੈ ਨਹੀਂ ਹੈ, ਪਰ ਲੇਕਿਨ ਜਿਹੜਾ ਨਿਮਰੋਦ ਦਾ ਵੀ ਇੱਦਾਂ ਹੀ ਸੇਮ 25 ਦਸੰਬਰ। ਤੇ ਨਿਮਰੋਦ ਦੇ ਨਾਲ ਜਿਹੜੀ ਕਹਾਣੀ, ਜਿਹੜੀ ਜੀਸਸ ਕ੍ਰਾਈਸਟ ਦੇ ਨਾਲ ਜਿਹੜੀ ਕਹਾਣੀ ਮੰਨੀ ਜਾਂਦੀ ਹੈ ਕਿ ਵੀ ਉਹ ਫਰਾਈਡੇ ਨੂੰ ਸੂਲੀ ਤੇ ਚੜਾਏ ਗਏ, ਸੈਟਰਡੇ ਉਹ ਮਤਲਬ ਕਿ ਇੱਕ ਦਿਨ ਕਬਰ ਦੇ ਵਿੱਚ ਰਹੇ ਤੇ ਸੰਡੇ ਦਿਨ ਉੱਠ ਗਏ, ਹੈ ਨਾ। ਬਿਲਕੁਲ। ਤਾਂ ਇਹ ਕਹਾਣੀ ਹੈ ਜਿਹੜੀ 3 ਦਿਨਾਂ ਬਾਅਦ ਜ਼ਿੰਦਾ ਹੋਣ ਦੀ। ਤਾਂ ਨਿਮਰੋਦ ਦੇ ਨਾਲ ਵੀ ਇੱਕ ਇੱਦਾਂ ਦੀ ਕਹਾਣੀ ਸੀ ਕਿ ਨਿਮਰੋਦ ਵੀ ਇੱਕ ਵਾਰ ਜੰਗਲ ਦੇ ਵਿੱਚ ਸ਼ਿਕਾਰ ਕਰਨ ਲਈ ਗਏ, ਤਾਂ ਉਹ ਜਦੋਂ ਨਿਮਰੋਦ ਉੱਥੇ ਗਿਆ ਤਾਂ ਜੰਗਲ ਦੇ ਵਿੱਚ ਉੱਥੇ ਕਿਸੇ ਸੂਰ ਨੇ ਬਹੁਤ ਜ਼ੋਰ ਕੇ ਹਿੱਟ ਕੀਤਾ, ਤਾਂ ਮਤਲਬ ਬਹੁਤ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਿਆ। ਤਾਂ ਉਹ ਕਹਿੰਦੇ ਸੀ ਵੀ ਉੱਥੇ ਮਰ ਗਿਆ, ਉਹ ਸਾਰੇ ਮਤਲਬ ਭੱਜ ਆਏ ਉੱਥੋਂ, ਤੇ ਜਿਹੜੇ ਨਾਲ ਸੀਗੇ ਉਹ ਕਹਿੰਦੇ ਵੀ ਨਿਮਰੋਦ ਤਾਂ ਮਰ ਗਿਆ। ਪਰ ਉਹ 3 ਦਿਨਾਂ ਬਾਅਦ ਉਹ ਵੀ ਜੰਗਲ 'ਚੋਂ ਵਾਪਸ ਆ ਗਿਆ। ਤੇ 3 ਦਿਨਾਂ ਬਾਅਦ ਜਦੋਂ ਜੰਗਲ 'ਚੋਂ ਵਾਪਸ ਆਏ ਤਾਂ ਲੋਕਾਂ ਨੇ ਬਹੁਤ ਖੁਸ਼ੀ ਮਨਾਈ, ਲੋਕਾਂ ਨੇ ਕਿਹਾ ਵੀ ਸਾਡਾ ਰਾਜਾ ਆ ਗਿਆ। ਤਾਂ ਇਹ ਚੀਜ਼ਾਂ ਉਦੋਂ ਵੀ ਹੋਈਆਂ ਸਾਰੀਆਂ। ਤਾਂ ਨਿਮਰੋਦ ਦੀ ਹੀ ਖੁਸ਼ੀ ਦੇ ਵਿੱਚ ਜਿਹੜਾ ਇੱਕ ਈਸਟਰ ਐਗ ਵੀ ਬੋਲਿਆ ਜਾਂਦਾ ਹੈ ਕਿ ਇੱਕ ਐਗ ਵੀ ਰੰਗ ਬਰੰਗੇ, ਜਦੋਂ ਈਸਟਰ ਹੁੰਦਾ ਤਾਂ ਐਗਸ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੁੰਦੇ ਨੇ, ਐਗ ਹਾਈਡ ਕਰਦੇ, ਟ੍ਰੇਜ਼ਰ ਹੰਟ, ਇਹ ਸਾਰਾ ਕੁਝ ਜਿਹੜੀ ਗੇਮਾਂ ਨੇ ਇਹ ਨਿਮਰੋਦ ਦੀ ਹੀ ਯਾਦ ਦੇ ਵਿੱਚ ਉਦੋਂ ਕੀਤੀਆਂ, ਕਿਉਂਕਿ ਤੁਸੀਂ ਮਤਲਬ ਕਿ ਜੋ ਤੁਹਾਡੇ ਕੋਲ ਸਾਧਨ ਹੋਣਗੇ ਤੁਸੀਂ ਉਹਦੇ ਨਾਲ ਹੀ ਸਜਾਵਟ ਕਰੋਗੇ, ਉਹਨਾਂ ਨਾਲ ਹੀ ਗੇਮਾਂ ਖੇਡੋਗੇ। ਉਦੋਂ ਉਹਨਾਂ ਨੂੰ ਸ਼ਾਇਦ ਅੰਡੇ ਲੱਭੇ, ਤਾਂ ਉਹਨਾਂ ਨੇ ਅੰਡਿਆਂ ਨਾਲ ਇਹ ਸਾਰੀਆਂ ਚੀਜ਼ਾਂ, ਇਹਨਾਂ ਨੂੰ ਜੇ ਤੁਸੀਂ ਗੂਗਲ ਕਰੋਗੇ ਤੁਹਾਨੂੰ ਇਹ ਸਾਰੀਆਂ ਕਹਾਣੀਆਂ ਮਿਲ ਜਾਣਗੀਆਂ। ਤੁਸੀਂ ਨਿਮਰੋਦ ਦੀ ਲਿਖ ਕੇ ਪਾਓਗੇ, ਨਿਮਰੋਦ ਦਾ ਮਤਲਬ ਕਿ ਵੈਲਕਮ ਵਿਦ ਐਗਸ ਜਾਂ ਐਸਾ ਕੁਛ ਵੀ ਪਾਓਗੇ, ਤੁਹਾਨੂੰ ਆ ਜਾਣਗੀਆਂ ਸਾਰੀਆਂ ਸਟੋਰੀਜ਼। ਇਹ ਵੀ ਇੱਕ ਕਹਾਣੀ ਹੈਗੀ ਹੈ ਨਾਲ ਜੁੜੀ ਹੋਈ ਨਿਮਰੋਦ ਦੇ। ਤੇ ਜਿਹੜਾ ਇੱਕ ਦਰਖਤ ਲਗਾਇਆ ਜਾਂਦਾ, ਆਪਣੇ ਦਰਖਤ ਦਾ ਕਨਸੈਪਟ ਮੈਂ ਤੁਹਾਨੂੰ ਪੁੱਛਣਾ ਹੀ ਸੀਗਾ, ਕਿਉਂਕਿ ਆਪਾਂ ਜਦ ਵੀ ਦੇਖਦੇ ਹਾਂ ਤਾਂ ਕ੍ਰਿਸਮਸ ਟਰੀ, ਜਿੱਥੇ ਵੀ ਸਜਾਵਟ, ਹੁਣ ਆਸਟ੍ਰੇਲੀਆ ਵਿੱਚ ਆਪਾਂ ਕਿਤੇ ਵੀ ਜਾਂਦੇ, ਵਾਲਮਾਰਟ ਜਾਂਦੇ ਜਾਂ ਕਿਤੇ ਵੀ, ਹੈ ਨਾ, ਵੂਲਵਰਥ ਜਾਂ ਕਿਤੇ ਵੀ ਜਾਂਦੇ, ਉੱਥੇ ਸਜਾਵਟ ਲਈ ਸਭ ਨਾਲ ਪਹਿਲੇ ਕੀ ਨੋਟ ਕਰਦੇ ਹੋ? ਕ੍ਰਿਸਮਸ ਟਰੀ। ਕ੍ਰਿਸਮਸ ਟਰੀ ਸਜਾਵਟ ਕੀਤੀ ਹੋਈ ਆ, ਉੱਥੇ ਬੱਲਬ ਜਲਾਏ, ਲਾਈਟਾਂ ਜਿਹੀਆਂ ਲਾਈਆਂ ਹੋਈਆਂ ਨਾ, ਗਿਫਟਸ ਰੱਖੇ ਹੋਏ ਆ ਨੇੜੇ ਤੇੜੇ। ਆਹ ਤਾਂ ਮਤਲਬ ਸਭ ਨਾਲੋਂ ਕਾਮਨ, ਜਾਣੀ ਕਿ ਕਾਮਨ ਤੋਂ ਵੀ ਕਾਮਨ ਜੇ ਕੋਈ ਚੀਜ਼ ਕਹਿ ਲਈ ਤਾਂ ਉਹ ਦਰਖਤ। ਸਭ ਤੋਂ ਪਹਿਲਾਂ ਜਿੱਦਾਂ ਕੋਈ ਵੀ, ਜਿੱਦਾਂ ਲੰਡਨ ਹੈ ਜਾਂ ਜਿਹੜੇ ਦੇਸ਼ ਜਿਨ੍ਹਾਂ ਦੇ ਵਿੱਚ ਕ੍ਰਿਸਮਸ ਬਹੁਤ ਜ਼ਿਆਦਾ ਫੇਮਸ, ਚਾਹੇ ਆਪਣੇ ਵੀ ਬ੍ਰਿਸਬੇਨ ਦੇ ਵਿੱਚ ਵੀ ਹੋਏਗਾ, ਕਿ ਕ੍ਰਿਸਮਸ ਸਟਾਰਟ ਹੋਣ ਤੋਂ ਪਹਿਲਾਂ ਉਹਨਾਂ ਦੀ ਟਰੀਜ਼ ਦੀ ਇੱਕ ਓਪਨਿੰਗ ਹੁੰਦੀ ਹੈ ਕਿ ਵੀ ਟਰੀ ਕਰਕੇ ਸਿਟੀ ਦੇ ਸੈਂਟਰ ਦੇ ਵਿੱਚ ਖੜਾ ਕਰਕੇ ਉਹਦੀ ਇੱਕਦਮ ਲਾਈਟਿੰਗ ਦੀ ਓਪਨਿੰਗ ਕੀਤੀ ਜਾਂਦੀ ਵੀ ਅੱਜ ਤੋਂ ਫਾਈਨਲੀ ਕ੍ਰਿਸਮਸ ਟਰੀ ਸਜਾ ਦਿੱਤਾ ਗਿਆ। ਤਾਂ ਇਹ ਟਰੀ ਦੀ ਵੀ ਇੱਦਾਂ ਦੀ ਹੈ ਕਿ ਵੀ ਕਹਾਣੀ ਕਿ ਜਦੋਂ ਨਿਮਰੋਦ ਦਾ ਮਤਲਬ ਕਿ ਉਹਦਾ ਕੰਪੈਰੀਜ਼ਨ ਇਸ ਦਰਖਤ ਨਾਲ ਕੀਤਾ ਜਾਂਦਾ ਸੀਗਾ, ਕਿਉਂਕਿ ਇਹ ਜਿਹੜਾ ਦਰਖਤ ਹੈ ਜਿਹੜਾ ਕ੍ਰਿਸਮਸ ਦੇ ਉੱਤੇ ਲਗਾਇਆ ਜਾ ਰਿਹਾ ਸੀਗਾ ਜਾਂ ਕੀਤਾ ਜਾਂਦਾ ਸੀ ਸੈਲੀਬ੍ਰੇਟ, ਵੀ ਇਹ ਕਦੇ ਵੀ ਉਹ ਨਹੀਂ ਹੁੰਦਾ, ਝੜਦਾ ਨਹੀਂ ਹੈ ਜਾਂ ਕਹਿ ਦਿਓ ਸੁੱਕਦਾ ਨਹੀਂ ਸੀ। ਬਹੁਤ ਹਰਾ ਭਰਾ ਰਹਿੰਦਾ ਸੀਗਾ, ਬਹੁਤ ਲੰਬੇ ਟਾਈਮ ਤੱਕ ਹਰਾ ਭਰਾ ਰਹਿੰਦਾ ਸੀ, ਚਾਹੇ ਕੱਟ ਵੀ ਦੋ ਉਸ ਤੋਂ ਬਾਅਦ ਵੀ ਇੰਨਾ ਜ਼ਿਆਦਾ ਹਰਾ ਭਰਾ ਰਹਿੰਦਾ ਸੀ। ਤਾਂ ਉਹ ਕਹਿੰਦੇ ਸੀ ਵੀ ਇਹ ਨਿਮਰੋਦ ਹੈ ਕਿ ਵੀ ਜਿਹੜਾ ਕਦੇ ਵੀ ਮਰਨਾ ਨਹੀਂ ਹੈ, ਨਿਮਰੋਦ ਨੂੰ ਅਮਰ ਸਮਝਦੇ ਸੀਗੇ ਲੋਕ। ਇਹ ਕਹਾਣੀ ਜੋੜੀ ਆ ਵੀ ਜਦੋਂ ਉਹ ਜੰਗਲ ਤੋਂ ਵਾਪਸ ਆ ਗਿਆ ਸੀ, ਵੀ ਉਹ ਜਿੱਦਾਂ ਲੋਕਾਂ ਲੱਗੇ ਵੀ ਇਹ ਵੀ ਨਹੀਂ ਮਰ ਸਕਦਾ, ਤਾਂ ਇਹ ਵੀ ਅਮਰ ਆ। ਉਸ ਪੱਤੇ ਦੇ ਉਸ ਦਰਖਤ ਨੂੰ ਸਜਾ ਕੇ ਨਿਮਰੋਦ ਨੂੰ, ਮਤਲਬ ਕਿ ਉਸ ਵਕਤ ਫੋਟੋਜ਼, ਪੇਂਟਿੰਗ, ਇਹ ਸਭ ਕੁਝ ਨਹੀਂ ਆਇਆ ਸੀਗਾ। ਤਾਂ ਉਹਨਾਂ ਨੂੰ ਜਿਸ ਤਰੀਕੇ ਨਾਲ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਜੋ ਚੀਜ਼ਾਂ ਉਹਨਾਂ ਨੇ ਕੋਸ਼ਿਸ਼ ਕੀਤੀਆਂ, ਉਹ ਅੱਜ ਮਤਲਬ ਉਸ ਨਾਲ ਚੱਲਦੀਆਂ ਗਈਆਂ ਸੀ, ਮਤਲਬ ਪ੍ਰਚਲਿਤ ਹੋ ਗਈਆਂ। ਉਹ ਨਿਮਰੋਦ ਦੀ ਯਾਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਸੀਗੀਆਂ। ਅੰਡਿਆਂ ਵਾਲਾ ਕੰਸੈਪਟ ਹੋ ਗਿਆ, ਚਾਹੇ ਫਿਰ ਇਹ ਹੋ ਗਿਆ ਦਰਖਤ ਦਾ ਹੋ ਗਿਆ, ਫਿਰ ਉਹਦਾ ਬਰਥ ਵੀ ਸੇਮ ਸਿਮਿਲਰ ਮੰਨਿਆ ਜਾਂਦਾ, ਉਹਨੂੰ ਵੀ ਪਹਿਲਾ ਰਾਜਾ ਮੰਨਿਆ ਜਾਂਦਾ ਸੀਗਾ, ਜੀਸਸ ਨੂੰ ਵੀ ਕਿੰਗ ਕਹਿੰਦੇ ਨੇ। ਤਾਂ ਮਤਲਬ ਇਹ ਬਹੁਤ ਸਿਮਿਲੈਰਿਟੀ ਸੀਗੀਆਂ। ਤਾਂ ਇਹ ਚੀਜ਼ਾਂ ਵੀ ਮਤਲਬ ਮੰਨਿਆ ਜਾਂਦਾ ਵੀ ਇਹ ਇੱਥੋਂ ਵੀ ਇਹ ਚੀਜ਼ਾਂ ਜੁੜੀਆਂ। ਹੁਣ ਦੂਜੀ ਇੱਕ ਜਿਹੜੀ ਗੱਲ ਮੰਨੀ ਜਾਂਦੀ ਸੇਮ ਇਹਦਾ ਕ੍ਰਿਸਮਸ ਦਾ ਹੀ ਕੰਸੈਪਟ, ਜੇ ਆਪਾਂ ਕ੍ਰਿਸਮਸ ਮਨਾਉਣ ਦੀ ਗੱਲ ਕਰੀਏ ਤਾਂ ਇਹ ਕ੍ਰਿਸਮਸ ਦਾ ਵੀ ਕੰਸੈਪਟ ਰੋਮ ਦੇ ਟਾਈਮ ਦੇ ਵਿੱਚ ਆਇਆ। ਕਿ ਵੀ ਜਦੋਂ 4th ਸੈਂਚੁਰੀ ਦੇ ਵਿੱਚ ਜਦੋਂ ਰੋਮਨਸ ਦੇ ਵਿੱਚ ਜਦੋਂ ਕਹਿੰਦੇ ਵੀ ਉਹ ਉਹਨਾਂ ਦੇ ਗੁਲਾਮ ਸੀਗੇ ਕੁਛ ਲੋਕ, ਠੀਕ ਹੈ ਜੀ, ਇਜ਼ਰਾਈਲੀ ਜਾਂ ਕ੍ਰਿਸਚੀਅਨਸ ਜਿਹੜੇ ਗੁਲਾਮੀ ਦੇ ਵਿੱਚ ਰਹਿ ਰਹੇ ਸੀ ਜਾਂ ਉੱਥੇ ਰੋਮ ਦੇ ਵਿੱਚ ਰਹਿ ਰਹੇ ਸੀਗੇ, ਤਾਂ ਇਹ ਉੱਥੇ ਮਤਲਬ ਉਹਨਾਂ ਦੇ ਆਪਣੇ ਤਿਉਹਾਰ ਹੁੰਦੇ ਸੀਗੇ। ਤਾਂ ਜਿਹੜੇ ਕੁਛ ਮਤਲਬ ਕਿ ਰੋਮਨਸ ਜਦੋਂ ਕ੍ਰਿਸਚਨ ਬਣੇ ਤਾਂ ਉਹਨਾਂ ਨੇ ਇਹ ਦਿਨ ਮਤਲਬ ਕਿ ਫਿਕਸ ਕੀਤੇ ਕਿ ਵੀ ਹਾਂ ਵੀ ਚਲੋ ਅਸੀਂ ਇਸ ਦਿਨ ਅਸੀਂ ਵੀ ਮਨਾਵਾਂਗੇ, ਸੈਲੀਬ੍ਰੇਟ ਕਰਾਂਗੇ। ਇਹ ਰੋਮਨਸ ਦੀਆਂ ਹੀ ਚੀਜ਼ਾਂ ਤੇ ਇੰਪੈਕਟ ਪੈ ਰਹੇ ਨੇ, ਮਤਲਬ ਚਾਹੇ ਉਹ ਦਰਖਤ ਹੋ ਗਿਆ ਜਾਂ ਖਾਣਾ ਪੀਣਾ ਹੋ ਗਿਆ, ਅੰਡੇ ਦੇਣਾ, ਇੱਕ ਦੂਜੇ ਨੂੰ ਗਿਫਟ ਦੇਣਾ, ਇਹ ਰੋਮ ਦਾ ਇੱਕ ਤਿਉਹਾਰ ਹੈ। ਉਸ ਤਿਉਹਾਰ ਦੇ ਵਿੱਚ ਵੀ ਮਤਲਬ ਕਿ ਸਾਰੇ ਇੱਕ ਦੂਜੇ ਨੂੰ ਤੋਹਫਾ ਦਿੰਦੇ ਸੀਗੇ। ਉਸ ਜਿਸ ਦਿਨ ਉਹ ਆਉਂਦਾ ਸੀ ਦਿਨ, ਤਾਂ ਸਾਰੇ ਜਣੇ ਇੱਕ ਦੂਜੇ ਨੂੰ ਕੋਈ ਨਾ ਕੋਈ ਗਿਫਟ ਕਰਦਾ ਸੀਗਾ ਕੁਛ। ਤੇ ਇਹ ਫਿਰ ਕ੍ਰਿਸਮਸ ਨਾਲ ਕਨੈਕਟ ਹੋਇਆ ਇਹ ਵੀ ਦਿਨ, ਮਤਲਬ ਕਿ ਕ੍ਰਿਸਮਸ ਵਾਲੇ ਦਿਨ ਉਹਨੇ ਮਤਲਬ ਹੁਣ ਜਦੋਂ ਜਿਹੜਾ ਬੰਦਾ ਰਹਿ ਰਿਹਾ ਕਲਚਰ ਦਾ ਇਫੈਕਟ ਤਾਂ ਪੈਣਾ ਹੀ ਪੈਣਾ। ਅੱਜ ਅਸੀਂ ਆਸਟ੍ਰੇਲੀਆ ਦੇ ਵਿੱਚ ਹੈ, ਇੰਡੀਆ 'ਚ ਭਾਵੇਂ ਅਸੀਂ ਕ੍ਰਿਸਮਸ ਮਨਾਈਏ ਜਾਂ ਨਾ ਮਨਾਈਏ, ਪਰ ਇੱਥੇ ਸਾਨੂੰ ਕ੍ਰਿਸਮਸ ਅਸੀਂ ਕੁਛ ਨਾ ਕੁਛ ਤਾਂ ਕਰ ਹੀ ਦਿੰਦੇ ਕ੍ਰਿਸਮਸ ਵਾਲੇ ਦਿਨ, ਚਾਹੇ ਲਾਈਟਾਂ ਲਾ ਦਈਏ, ਚਾਹੇ ਨਾ ਕ੍ਰਿਸਮਸ ਲਈ। ਤਾਂ ਇਹ ਸੇਮ ਚੀਜ਼ ਰੋਮਨਸ ਦੇ ਕਲਚਰ ਦੇ ਨਾਲ ਜਦੋਂ ਬੰਦੇ ਜੁੜੇ ਤਾਂ ਇਹ ਚੀਜ਼ਾਂ ਉੱਥੇ ਵੀ
ਸ਼ੁਰੂ ਹੋ ਗਈਆਂ ਕਿ ਰੋਮਨਸ ਇਹੀ ਤਰੀਕੇ ਨਾਲ ਉਹ ਸੈਲੀਬ੍ਰੇਟ ਕਰਨੀਆਂ ਚੀਜ਼ਾਂ ਉਹਨਾਂ ਨੇ ਸ਼ੁਰੂ ਕਰਤੀਆਂ, ਚਾਹੇ ਉਹ ਗਿਫਟ ਦੇਣੇ ਹੋ ਗਏ ਅਤੇ ਫਿਰ ਉਹ ਸਾਰਾ ਇਹ ਦਰੱਖਤ ਵਾਲਾ ਕੰਮ ਆ ਗਿਆ। ਹੁਣ ਰੋਮਨਸ ਜੇ ਦੇਖਿਆ ਜਾਵੇ ਅਕੋਰਡਿੰਗ ਟੂ ਬਾਈਬਲ ਤਾਂ ਜਿਹੜੇ ਮਤਲਬ ਕਿ ਏਂਜਲਸ ਨੇ ਉਹ ਬਹੁਤ ਡਿਫਰੈਂਟ ਨੇ, ਪਰ ਜਿਹੜੇ ਬਾਈਬਲ ਦੇ ਅਕੋਰਡਿੰਗ ਜਿਹੜੇ ਏਂਜਲਸ ਅਸੀਂ ਕਹਿ ਦੋ ਕੋਈ ਜਿਹੜਾ ਇਮੈਜਿਨ ਕਰਦਾ ਆ, ਉਹਨਾਂ ਦੇ ਏਂਜਲਸ ਇਹ ਹੋਣਗੇ, ਉਹਨਾਂ ਦੇ ਖੰਭ ਲੱਗੇ ਹੋਣਗੇ, ਹਾਂ ਠੀਕ ਹੈ, ਉਹਨਾਂ ਦੇ ਵਾਈਟ ਕੱਪੜੇ ਪਾਏ ਹੋਏ ਆ, ਉਹ ਗੋਰੇ ਗੋਰੇ ਰੰਗ ਦੇ, ਹਨਾ, ਇਹ ਸਾਰਾ ਕੁਝ। ਇਹ ਜਦ ਕਿ ਲੰਬੇ ਵਾਲ ਰੱਖੇ ਹੋਏ ਆ ਉਹਨਾਂ ਨੇ, ਜਾਂ ਛੋਟੇ ਛੋਟੇ ਫੰਗ ਲਗਾਏ ਵਾਈਟ ਜੇ ਏਂਜਲ ਦੇ ਲਈ, ਇੱਕ ਰਾਉਂਡ ਜਿਹਾ ਉੱਪਰ, ਹਾਂਜੀ ਹਾਂਜੀ, ਜਾਂ ਕਈ ਵਾਰ ਇਦਾਂ ਦੇ ਹੁੰਦੇ ਬੱਚੇ ਜੇ ਆ, ਛੋਟੇ ਛੋਟੇ ਬੱਚੇ ਜੇ, ਉਹਨਾਂ ਦੇ ਖੰਭ ਲੱਗੇ ਹੋਏ। ਇਹ ਸਾਰੇ ਕ੍ਰਿਸਚੀਅਨਸ ਦੇ ਏਂਜਲਸ ਨਹੀਂ ਹੈ, ਇਹ ਰੋਮਨ ਕਲਚਰ ਦੇ ਏਂਜਲ ਸੀਗੇ। ਤੇ ਬਾਅਦ ਵਿੱਚ ਜਦੋਂ ਰੋਮਨਸ ਆਏ, ਉਹਨਾਂ ਨੇ ਆਪਣੇ ਏਂਜਲਸ ਵੀ ਬਾਈਬਲ ਦੇ ਏਂਜਲਸ ਬਣਾ ਦਿੱਤੇ ਆ। ਮਤਲਬ ਇਹ ਫਰਕ ਪੈਂਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਹਾਂ ਵੀ ਇੱਥੇ ਚੀਜ਼ਾਂ ਦਾ ਥੋੜਾ ਜਿਹਾ ਫਰਕ ਪਿਆ, ਜਿਸ ਦੇ ਕਰਕੇ ਸਾਨੂੰ ਮਤਲਬ ਕਿ ਅਸੀਂ ਉਹਦੇ ਇਹ ਜਿਹੜੇ ਕਹਿ ਦੋ ਕ੍ਰਿਸਮਸ ਹੈ ਵੀ ਇਸ ਤਰੀਕੇ ਨਾਲ ਉਹ ਚੀਜ਼ਾਂ ਐਡ ਹੁੰਦੀਆਂ ਗਈਆਂ, ਮਨਾਉਣਾ ਸ਼ੁਰੂ ਕਰ ਦਿੱਤਾ। 4th ਸੈਂਚੁਰੀ ਦੇ ਵਿੱਚ ਇਹਨੂੰ ਪ੍ਰੋਪਰ 25 ਦਸੰਬਰ ਆਈ ਹੈ, ਉਸ ਤੋਂ ਪਹਿਲਾਂ ਕਦੇ ਵੀ 25 ਦਸੰਬਰ ਦਾ ਕੋਈ ਬਰਥ ਨਹੀਂ ਮਨਾਇਆ ਗਿਆ। ਜੇ ਦੇਖਿਆ ਜਾਵੇ, ਹੁਣ ਤੁਸੀਂ ਖੁਦ ਸੋਚੋ ਕਿ ਜਿਹੜੇ 1st ਸੈਂਚੁਰੀ ਦੇ ਵਿੱਚ ਜੀਸਸ ਦੇ ਨਾਲ ਉਹਨਾਂ ਦੇ 12 ਡਿਸਾਈਪਲਸ ਨੇ, ਨਾਲ ਜਿਹੜੀ ਉਹਨਾਂ ਦੇ ਨਾਲ ਮੈਰੀ ਮੈਗਦਲੀਨੀ ਹੈ, ਜਾਂ ਉਹਨਾਂ ਦੀ ਮਦਰ ਮੈਰੀ ਹੈ, ਮਤਲਬ ਜਿੰਨੇ ਵੀ ਸਾਰੇ ਹੈਗੇ ਨੇ, ਵੀ ਉਹਨਾਂ ਨੇ ਕਦੇ ਕੋਈ ਜੀਸਸ ਦੇ ਬਰਥ ਦਾ ਸੈਲੀਬ੍ਰੇਸ਼ਨ ਨਹੀਂ ਹੋਇਆ ਉਸ ਤੋਂ ਬਾਅਦ। ਜਾਂ ਕਦੇ ਵੀ ਜਿਹੜੇ ਤੁਸੀਂ ਪੁਰਾਣੇ ਉਹਨਾਂ ਦੇ ਲੈਟਰਸ ਰੀਡ ਕਰੋ, ਕਿਸੇ ਵੀ ਲੈਟਰ ਦੇ ਵਿੱਚ ਕਿਤੇ ਨਹੀਂ ਜ਼ਿਕਰ ਕਿ ਵੀ ਅੱਜ ਜੀਸਸ ਦਾ ਬਰਥ ਦੇ ਆਪਾਂ ਸੈਲੀਬ੍ਰੇਟ ਕੀਤਾ, ਕਦੇ ਵੀ ਨਹੀਂ ਹੋਇਆ। ਬਸ ਉਹਨਾਂ ਦੇ ਅਗਲੀ ਨੈਕਸਟ ਮਤਲਬ ਜਿਹੜਾ ਉਹਨਾਂ ਦਾ ਸੈਕਿੰਡ ਰਿਟਰਨ ਆ, ਉਹਦੇ ਬਾਰੇ ਜ਼ਰੂਰ ਗੱਲਾਂ ਹੋਈਆਂ ਨੇ, ਪਰ ਉਹਨਾਂ ਦੀ ਬਰਥ ਦੀ ਕਦੇ ਵੀ ਡੇਟ ਜਾਂ ਇਹੋ ਜਿਹੀ ਚੀਜ਼ਾਂ ਨਹੀਂ ਮੈਂਸ਼ਨ ਹੋਈਆਂ, ਹੈ ਨਾ। ਅਤੇ ਇਹ ਚੀਜ਼ਾਂ ਮਤਲਬ ਆਪਣੇ ਉਹਨਾਂ ਨੇ ਇੱਕ ਕਹਿ ਦਿਓ ਅੰਦਾਜ਼ਾ ਲਗਾਇਆ। 4th ਸੈਂਚੁਰੀ ਦੇ ਵਿੱਚ ਇਹ ਚੀਜ਼ ਨੂੰ ਸਿਲੈਕਟ ਕੀਤਾ ਗਿਆ ਕਿ ਅਸੀਂ ਕਰਾਂਗੇ। ਨਾਲੇ ਮੇਨ ਗੱਲ ਇਹੀ ਹੁੰਦੀ ਹੈ ਕਿ ਜਿੱਦਾਂ ਹੁਣ ਗੈਦਰਿੰਗ ਦਾ ਬਹਾਨਾ ਹੋ ਗਿਆ, ਹੈ ਨਾ, ਇੱਕ ਕਿੰਨੇ ਟਾਈਮ ਆਪਾਂ ਕੰਮ ਕਰਦੇ ਵਰਕ ਕਰਦੇ, ਹੈ ਨਾ, ਤੇ ਉਹਨੂੰ ਚੀਜ਼ ਨੂੰ ਸੈਲੀਬ੍ਰੇਟ ਕਰਨ ਲਈ, ਥੋੜਾ ਚੀਜ਼ਾਂ ਤੋਂ, ਹੈ ਨਾ, ਛੁੱਟੀ ਲੈਣ ਲਈ ਇੱਕ ਤਰ੍ਹਾਂ ਦਾ, ਹੈ ਨਾ। ਇਹ ਬਿਲਕੁਲ, ਇਹ ਤੁਸੀਂ ਇੱਥੇ ਸਮਝੋ ਕਿ ਵੀ ਜਿਹੜਾ ਜੇ ਦੇਖਿਆ ਜਾਵੇ ਬਾਈਬਲ ਦੇ ਅਕੋਰਡਿੰਗ ਸੈਟਰਡੇ ਨੂੰ ਮੰਨਿਆ ਜਾਂਦਾ ਆ, ਮਤਲਬ ਕਿ ਸਬਤ ਨੂੰ ਕਹਿੰਦੇ ਆ, ਸਬਤ ਮਤਲਬ ਜਿਹੜੇ ਚਰਚ ਜਾ ਕੇ ਪ੍ਰੇਅਰ ਕਰਨ ਦਾ, ਜਿਹੜੇ ਜੂਡਿਜ਼ਮ ਵਾਲੇ ਆ ਸਾਰੇ ਜੂਇਸ਼ ਨੇ, ਉਹ ਸੈਟਰਡੇ ਨੂੰ ਹੀ ਕਰਦੇ ਨੇ, ਠੀਕ ਹੈ ਜੀ। ਉਹ ਸੈਟਰਡੇ ਹੀ ਮੰਨਦੇ ਆ ਕਿ ਫਸਟ ਡੇ ਆਫ ਵੀਕ, ਮਤਲਬ ਉਹ ਸੰਡੇ ਨੂੰ ਕਹਿੰਦੇ ਆ। ਅੱਛਾ ਜੀ, ਓਕੇ। ਤਾਂ ਇਹਦੇ ਵਿੱਚ ਜਿਹੜਾ ਕਿ ਵੀ ਹੁਣ ਜਿਹੜੇ ਕ੍ਰਿਸਚੀਅਨਸ ਨੇ, ਜਦੋਂ ਮਤਲਬ ਜਿਹੜੇ ਕੈਥੋਲਿਕ ਜਾਂ ਕੋਈ ਵੀ ਕ੍ਰਿਸਚੀਅਨਸ ਜਿਹੜੇ ਆ ਰਹੇ ਨੇ ਅੱਗੇ, ਉਹਨਾਂ ਨੇ ਸੰਡੇ ਨੂੰ, ਬਹੁਤ ਸਾਰੇ ਇੱਦਾਂ ਦੀ ਜਿਹੜੇ ਕ੍ਰਿਸਚੈਨਿਟੀ ਦੇ ਵਿੱਚ ਵੀ ਬਹੁਤ ਸਾਰੇ ਅਲੱਗ-ਅਲੱਗ ਗਰੁੱਪਸ ਨੇ, ਤਾਂ ਉਹ ਜਿਹੜੇ ਗਰੁੱਪਸ ਦੇ ਵਿੱਚੋਂ ਬਹੁਤ ਸਾਰੇ ਇੱਦਾਂ ਦੇ ਗਰੁੱਪ ਵੀ ਹੈਗੇ ਜਿਹੜੇ ਸੈਟਰਡੇ ਨੂੰ ਹੀ ਮੰਨਦੇ ਹਲੇ ਵੀ, ਠੀਕ ਹੈ। ਪਰ ਲੇਕਿਨ ਕੁਛ ਜਿਹੜੇ ਸੰਡੇ ਜਿਹੜਾ ਫੇਮਸ ਹੋਇਆ, ਉਹ ਸੰਡੇ ਦਾ ਫੇਮਸ ਹੋਣ ਦਾ ਕਾਰਨ ਇਹ ਹੈ ਕਿ ਜਿਹਦਾ ਰੋਮ ਦੇ ਵਿੱਚ ਇੱਕ ਰਾਜਾ ਸੀਗਾ ਜਿਹੜਾ ਕਿ ਬਹੁਤ ਜ਼ਿਆਦਾ ਸੰਡੇ ਨੂੰ ਹੀ ਪੂਜਾ ਕਰਦਾ ਸੀਗਾ। ਸਨ ਦੀ ਪੂਜਾ ਦਾ ਉਹਨੇ ਦਿਨ ਬਣਾਇਆ ਸੀ ਵੀ ਸੰਡੇ, ਸਨ ਡੇ, ਮਤਲਬ ਸਨ ਦੀ ਪੂਜਾ, ਸਾਰਿਆਂ ਨੇ ਆਪਣੇ ਘਰੇ ਰਹੋ ਤੇ ਸਨ ਦੀ ਪੂਜਾ ਕਰੋ, ਕੰਮ ਨਹੀਂ ਕੁਛ ਵੀ ਕਰਨਾ। ਤਾਂ ਫਿਰ ਜਦੋਂ ਹੁਣ ਜਿਹੜੇ ਗੁਲਾਮ ਨੇ, ਉਹ ਜੇ ਮਤਲਬ ਕ੍ਰਾਈਸਟ ਦੇ ਵਿੱਚ ਬਿਲੀਵ ਕਰਦੇ ਨੇ, ਤਾਂ ਉਹਨਾਂ ਨੇ ਕੀ ਕਰਨਾ, ਉਹਨਾਂ ਨੂੰ ਲੱਗੇਗਾ ਕਿ ਯਾਰ ਬਾਕੀ ਦਿਨ ਤਾਂ ਅਸੀਂ ਵੀ ਕੰਮ ਕਰਦੇ ਹਾਂ, ਚਾਹੇ ਅੱਜ ਸਨ ਦੀ ਪੂਜਾ ਭਾਵੇਂ ਨਾ ਵੀ ਕਰੀਏ, ਪਰ ਅਸੀਂ ਆਪਾਂ ਜੀਸਸ ਦੀ ਪੂਜਾ ਕਰਾਂਗੇ। ਤਾਂ ਉਹ ਜਿਹੜੀ ਪੂਜਾ ਦਾ ਕੰਸੈਪਟ ਹੈ, ਮਤਲਬ ਏਦਾਂ ਫਰਕ ਪੈਂਦਾ। ਪ੍ਰੇਅਰ ਦਾ ਦਿਨ ਸੰਡੇ ਨਹੀਂ ਸੀ, ਸੈਟਰਡੇ ਸੀ, ਬਟ ਇਹ ਰੋਮਨ ਇੰਪੈਕਟ ਦੇ ਕਰਕੇ ਉਹ ਸੰਡੇ ਬਣ ਗਿਆ। ਤਾਂ ਮਤਲਬ ਚੀਜ਼ਾਂ ਏਦਾਂ ਅਕੋਰਡਿੰਗ ਟੂ ਟਾਈਮ, ਅਕੋਰਡਿੰਗ ਟੂ ਸਿਚੁਏਸ਼ਨਸ, ਅਕੋਰਡਿੰਗ ਟੂ ਲੋਕਾਂ ਦੇ ਇਹ ਬਦਲਦੀਆਂ ਜਾਂਦੀਆਂ, ਫਿਰ ਏਦਾਂ ਜੁੜ ਜਾਂਦੀਆਂ। ਹੁਣ ਇੱਕ ਕ੍ਰਿਸਮਸ ਦਾ ਬੈਕਗਰਾਊਂਡ ਜਿਹੜਾ ਬੋਲਿਆ ਜਾਂਦਾ ਕਿ ਜੀਸਸ ਦਾ ਬਰਥ, ਇਹ ਸਾਰਾ ਕੁਛ ਕੋਈ ਮਤਲਬ 100% ਨਹੀਂ ਹੈ, ਪਰ ਮਨਾਇਆ ਜਾ ਰਿਹਾ, ਯਾਦ ਕੀਤਾ ਜਾ ਰਿਹਾ, ਤਾਂ ਯਾਦ ਕੀਤਾ ਜਾ ਰਿਹਾ। ਤੇ ਮੈਂ ਹੁਣ ਤੁਸੀਂ ਚਲੋ ਆਪਾਂ ਗੱਲ ਕਰਦੇ ਹਾਂ ਕਿ ਹੁਣ ਜਿੱਦਾਂ ਆਪਾਂ ਕੋਈ ਵੀ ਚੀਜ਼ ਸੈਂਟਾ ਕਲੋਜ਼ ਬੋਲਦੇ ਹਾਂ, ਅਸੀਂ ਕੋਈ ਵੀ ਚੀਜ਼ ਕਹਿੰਦੇ ਵੀ ਸੈਂਟਾ ਕਲੋਜ਼ ਆਇਆ ਰੱਖ ਗਿਆ, ਸੈਂਟਾ ਕਲੋਜ਼ ਦਾ ਕੀ ਮਤਲਬ ਆ? ਮਤਲਬ ਇਹ ਕੀ ਹਿਸਾਬ ਕਿਤਾਬ ਆ? ਸੈਂਟਾ ਕਲੌਜ਼ ਦਾ ਵੀ ਜੇ ਆਪਾਂ ਘੱਟ ਸ਼ਬਦਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸੈਂਟ ਨਿਕੋਲਸ ਇੱਕ ਮਤਲਬ ਕਿ ਕਹਿ ਦੋ ਬਿਸ਼ਪ ਸੀਗਾ। ਓਕੇ। ਤੇ ਵੀ ਬਹੁਤ ਇਹਦੇ ਵਿੱਚ ਵੀ ਦੋ ਸਟੋਰੀਆਂ ਮੰਨੀਆਂ ਜਾਂਦੀਆਂ। ਇੱਕ ਤਾਂ ਸੈਂਟ ਬਿਸ਼ਪ ਦੀ ਜਿਹੜੇ ਸੈਂਟ ਨਿਕੋਲਸ ਜਿਹੜੇ ਬਿਸ਼ਪ ਸੀਗੇ, ਇਹਨਾਂ ਦੀ ਕਹਾਣੀ ਹੈ ਕਿ ਵੀ ਇਹ ਬਹੁਤ ਚੰਗੇ ਸੀਗੇ। ਇਹਨਾਂ ਨੇ ਮਤਲਬ ਬਹੁਤ ਲੋਕਾਂ ਦੀ ਉੱਥੇ ਇੱਕ ਇਹ ਵੀ ਕਹਾਣੀ ਫੇਮਸ ਹੈ ਕਿ ਇੱਕ 3 ਕੁੜੀਆਂ ਦੀ ਸੀਗੀ, ਉਹਨਾਂ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਇਹਨਾਂ ਨੇ, ਵੀ ਉਹ ਪ੍ਰੋਸਟੀਟਿਊਸ਼ਨ ਦੇ ਵਿੱਚੋਂ ਜਾਣ ਤੋਂ ਬਚਾ ਲਿਆ। ਓਕੇ ਜੀ। ਹਾਂ, ਮਤਲਬ ਇੱਦਾਂ ਦੀ ਇੱਕ ਕਹਾਣੀ ਹੈ ਜਿਹਦੇ ਕਰਕੇ ਵੀ ਉਹਨਾਂ ਨੇ ਬਹੁਤ ਲੋਕਾਂ ਦੀ ਜਿੰਨਾ ਉਹ ਵੱਧ ਤੋਂ ਵੱਧ ਕਰ ਸਕਦੇ ਸੀ ਹੈਲਪ, ਉਹਨਾਂ ਕੋਲ ਪੈਸਾ ਨਹੀਂ ਸੀਗਾ, ਮਤਲਬ ਪ੍ਰੋਪਰ ਆਪਣੀ ਲਾਈਫ ਉਹਨਾਂ ਨੇ ਡੈਡੀਕੇਟ ਕੀਤੀ ਸੀਗੀ। ਤਾਂ ਉਹ ਮੰਨਦੇ ਸੀਗੇ ਵੀ ਉਹ ਬਹੁਤ ਬੰਦਾ ਚੰਗਾ ਸੀਗਾ। ਤਾਂ ਉਹ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਵੀ ਤਾਂ ਲੋਕ ਕਹਿੰਦੇ ਸੀਗੇ ਕਿ ਵੀ ਉਹਨਾਂ ਦੀ ਯਾਦ ਦੇ ਵਿੱਚ ਕਿ ਉਹਨਾਂ ਨੇ ਸੈਂਟਾ ਕਲੌਸ ਮਤਲਬ ਕਿ ਉਹ ਸੈਂਟ ਨਿਕੋਲਸ ਨੂੰ ਜਿੱਦਾਂ ਆਪਾਂ ਮੋਡੀਫਾਈ ਕਰ ਦਿੰਦੇ ਨਾਮ ਬੋਲ ਕੇ ਪ੍ਰਚਲਿਤ ਹੋ ਕੇ, ਜਿੱਦਾਂ ਹੈ ਨਾ ਇੰਡਸ ਤੋਂ ਇੰਡੀਆ ਬਣ ਗਿਆ ਜਾਂ ਜਿੱਦਾਂ ਵੀ ਹੈ ਨਾ, ਇੱਦਾਂ ਸੈਂਟਾ ਕਲੌਸ। ਤਾਂ ਉਹ ਸੈਂਟਾ ਕਲੌਸ ਹੋ ਗਿਆ। ਸੈਂਟ ਉਹਨੂੰ ਬੋਲ ਦਿੰਦੇ ਆ ਜਿਹੜਾ ਮਤਲਬ ਬੰਦਾ ਸੰਤ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ, ਜਿਵੇਂ ਸੈਂਟ, ਤਾਂ ਸੈਂਟਾ ਕਲੌਸ ਇੱਦਾਂ ਬਣ ਗਿਆ। ਤੇ ਨਿਕੋਲਸ ਮੀਨਸ ਸੈਂਟ ਕਲੌਸ। ਹਾਂ, ਕਿਉਂਕਿ ਇੰਗਲਿਸ਼ 'ਚ ਹੋਰ ਬਿਲਕੁਲ
ਇੱਕ ਇੱਦਾਂ ਦੀ ਇਹੀ ਸੇਮ ਹੈ ਕਿ ਵੀ ਇੱਕ ਬੰਦਾ ਬਹੁਤ ਜ਼ਿਆਦਾ ਅਮੀਰ ਸੀ, ਬਹੁਤ ਜ਼ਿਆਦਾ ਮਤਲਬ ਰਿਚ ਸੀਗਾ, ਪਰ ਉਹਦੀ ਕੋਈ ਔਲਾਦ ਨਹੀਂ ਸੀ, ਉਹ ਇਕੱਲਾ ਸੀ। ਫਿਰ ਉਹ ਲੋਕਾਂ ਦੀ ਉਹਦੇ ਇੱਕ ਨੌਕਰ ਦੀ ਇੱਦਾਂ ਦੀ ਕਹਾਣੀ ਕਿ ਵੀ ਉਹਦੇ ਨੌਕਰ ਦੀ ਵੀ ਪ੍ਰੋਬਲਮ ਆ ਜਾਂਦੀ, ਕੁਛ ਉਹਦਾ ਨੌਕਰ ਨੂੰ ਪੈਸਿਆਂ ਦੀ ਲੋੜ ਹੁੰਦੀ ਆ, ਉਹ ਉਹਨੂੰ ਲੱਗਦਾ ਕਿ ਯਾਰ ਇਹਨੂੰ ਦੇਣ ਹੈ ਨਾ, ਮਤਲਬ ਉਹਦੇ ਘਰੇ ਜਾਂਦਾ, ਉਹ ਦੇਖਦਾ ਉਹਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਆ। ਫਿਰ ਉਹ ਨੌਕਰ ਜਿਹੜਾ ਖੁਦਦਾਰ ਵੀ ਹੁੰਦਾ, ਉਹ ਕਹਿੰਦਾ ਵੀ ਮੈਂ ਇੱਦਾਂ ਪੈਸੇ ਨਹੀਂ ਲੈਣੇ। ਫਿਰ ਉਹ ਕੀ ਕਰਦਾ, ਉੱਥੇ ਜੁਰਾਬਾਂ ਟੰਗੀਆਂ ਹੁੰਦੀਆਂ ਉਹਦੀਆਂ ਬੱਚੀਆਂ ਦੀਆਂ, ਤਾਂ ਉਹ ਰਾਤ ਨੂੰ ਜਾਂਦਾ, ਤਾਂ ਰਾਤ ਨੂੰ ਜਾ ਕੇ ਜਿਹੜੀ ਜਿੰਨੇ ਪੈਸੇ ਦੀ ਉਹਨੂੰ ਹੁੰਦਾ ਵੀ ਇਹਨਾਂ ਨੂੰ ਇੰਨੇ ਕੁ ਪੈਸੇ ਤਾਂ ਚਾਹੀਦੇ ਹੋਣਗੇ, ਤਾਂ ਉਹ ਪੈਸੇ ਜੁਰਾਬਾਂ ਦੇ ਵਿੱਚ ਪਾ ਜਾਂਦਾ। ਓਕੇ। ਤੇ ਫਿਰ ਉਹ ਚਲੇ ਜਾਂਦਾ, ਤੇ ਉਹ ਇੱਦਾਂ ਉਹਨੂੰ ਜਦੋਂ ਹੈਲਪ ਹੁੰਦੀ ਹੈ ਤਾਂ ਉਹ ਬੜੇ ਖੁਸ਼ ਹੁੰਦੇ ਆ ਕਿ ਵੀ ਫਾਈਨਲੀ ਹੁਣ ਸਾਨੂੰ ਜਿਸ ਚੀਜ਼ ਦੀ ਕਿਸੇ ਨੇ ਦੇ ਤੇ, ਸਾਨੂੰ ਨਹੀਂ ਪਤਾ ਕੌਣ ਹੈ ਨਾ, ਥੈਂਕ ਯੂ ਕੀਤਾ ਉਹਨਾਂ ਗੋਡ ਦਾ ਵੀ ਕ੍ਰਿਸਮਸ ਵਾਲੇ ਦਿਨ ਸਾਡੇ ਕੋਲ ਕੁਛ ਨਹੀਂ ਸੀਗਾ। ਤਾਂ ਇਹ ਮੰਨਿਆ ਜਾਂਦਾ ਵੀ ਜਦੋਂ ਕ੍ਰਿਸਮਸ ਵਾਲੇ ਦਿਨ ਹੀ ਉਹਦੀ ਹੈਲਪ ਹੋਈ ਸੀਗੀ, ਤਾਂ ਵੀ ਉਹਨਾਂ ਨੇ ਜਰਾਬਾਂ 'ਚ ਵੀ ਕ੍ਰਿਸਮਸ ਮਨਾਉਣ ਹੈ ਨਾ ਜਾਣ। ਤਾਂ ਕਰਕੇ ਉਦੋਂ ਹੁਣ ਵੀ ਤੁਹਾਡੇ ਸਾਹਮਣੇ ਜਦੋਂ ਘਰਾਂ ਦੇ ਵਿੱਚ ਚਿਮਨੀਆਂ ਦੇ ਕੋਲ ਹਰੇਕ ਜਗ੍ਹਾ ਜਰਾਬਾਂ ਟੰਗੀਆਂ ਹੁੰਦੀਆਂ ਕਿ ਵੀ ਉਹ ਵੀ ਉਹ ਪਾਏ ਜਾਣ ਸਾਡੇ ਲਈ। ਹੁਣ ਵੀ ਆਪਾਂ ਜਦੋਂ ਵੂਲਵਰਥ ਵਗੈਰਾ ਜਾਂਦੇ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਚੋਕਲੇਟਸ ਰੱਖੀਆਂ ਹੋਈਆਂ ਜਰਾਬਾਂ 'ਚ ਪਾ ਕੇ, ਪੈਕ ਜਰਾਬਾਂ ਟਾਈਪ ਬਣਾ ਕੇ ਉੱਚ ਚੋਕਲੇਟਾਂ ਪਾਈਆਂ ਹੈ ਨਾ, ਸੈਂਟਾ ਕਲੋਜ਼ ਵਾਲਾ ਫਿਗਰਾਂ ਬਣਾਈਆਂ ਹੋਈਆਂ ਕਈ ਹੈ ਨਾ, ਵੀ ਚੋਕਲੇਟਸ ਹੀ ਸੈਂਟਾ ਕਲੋਜ਼ ਵਾਲੀਆਂ ਬਣਾਈਆਂ। ਅੱਛਾ, ਜਰਾਬਾਂ ਦਾ ਕੰਸੈਪਟ ਇਹ ਹੈ। ਉਹ ਇਹੀ ਹੈ ਕਿ ਵੀ ਜਰਾਬਾਂ ਦੇ ਉਹ ਜਰਾਬਾਂ ਬਾਹਰ ਸੁੱਕਣੀਆਂ ਪਾਈਆਂ ਹੋਈਆਂ ਸੀਗੀਆਂ, ਉਹ ਇੱਦਾਂ ਨਹੀਂ ਸਪੈਸ਼ਲ ਉਹਨਾਂ ਟੰਗੀਆਂ ਸੀ, ਉਹ ਸੁੱਕਣੀਆਂ ਸੀਗੀਆਂ, ਬਸ ਉਹਨਾਂ ਉਹਦੇ ਵਿੱਚ ਪੈਸੇ ਪਾ ਕੇ ਚਲਾ ਗਿਆ ਵੀ ਜਦੋਂ ਜਰਾਬਾਂ ਚੱਕਣਗੇ ਤਾਂ ਮਿਲ ਜਾਣਗੇ। ਵੀ ਇਹ ਵੀ ਇੱਕ ਕਹਾਣੀ ਹੈ, ਇਹ ਵੀ ਸੈਂਟਾ ਨਿਕੋਲਸ ਉਹਦਾ ਨਾਮ ਮਤਲਬ ਇੱਦਾਂ ਬੋਲਿਆ ਜਾਂਦਾ ਕਿ ਵੀ ਉਹਨਾਂ ਦੀ ਇਹ ਸਟੋਰੀ ਵੀ ਹੈਗੀ ਆ। ਤੇ ਇਸ ਤੋਂ ਬਾਅਦ ਜੇ ਸੈਂਟਾ ਕਲੌਸ ਦੀ ਹੁਣ ਦੇਖਿਆ ਜਾਵੇ, ਉਸ ਤੋਂ ਪਹਿਲਾਂ ਨਾ ਜਿੰਨੀਆਂ ਵੀ ਫੋਟੋਆਂ ਨੇ, ਪੇਂਟਿੰਗਸ ਨੇ, ਉਹ ਸਾਰੀਆਂ ਹਰੇ ਕੱਪੜਿਆਂ ਦੇ ਵਿੱਚ ਨੇ। ਤੇ ਉਹੀ ਮੈਂ ਤੁਹਾਨੂੰ ਪੁੱਛਣਾ, ਜਿਹੜਾ ਰੈੱਡ ਕਲਰ ਆ, ਹੁਣ ਜਿੱਦਾਂ ਮੰਨ ਲਓ ਆਪਾਂ ਹੁਣ ਸ਼ੁਰੂਆਤ 'ਚ ਹੀ ਗੱਲ ਕੀਤੀ ਕਿ ਆਪਾਂ ਦੋਨੇ ਰੈੱਡ ਪਾਇਆ, ਤੇ ਸੈਂਟਾ ਕਲੌਜ਼ਾਂ ਦੀ ਦੇਖਦੇ ਹਾਂ ਫੋਟੋ, ਉਹਨਾਂ ਨੇ ਰੈੱਡ ਕਲਰ ਦਾ ਪਾਇਆ ਹੋਇਆ ਹੈ ਨਾ, ਉਹ ਗਰਮ ਜਿਹਾ ਇੱਕ ਸੂਟ ਪਾਇਆ, ਟੋਪੀ ਲਈ ਉਹ ਰੈੱਡ ਕਲਰ ਦੀ, ਰੈੱਡ ਐਂਡ ਵਾਈਟ ਦਿਖਦਾ ਬਸ ਸਾਨੂੰ। ਤੇ ਇਹ ਮਤਲਬ ਇਹ ਕਦੋਂ ਤੋਂ ਇੰਟਰੋਡਿਊਸ ਹੋਇਆ ਰੈੱਡ ਕਲਰ? ਇਹੀ ਮੈਂ ਤੁਹਾਨੂੰ ਦੱਸਦਾ ਇਹਦੀ ਗੱਲ ਕਿ ਵੀ ਜਿਹੜਾ ਸੈਂਟਾ ਕਲੌਸ ਤੋਂ ਇਸ ਤੋਂ ਪਹਿਲਾਂ ਸੈਂਟਾ ਕਲੌਸ ਦੇਖੋ ਜਿਸ ਤਰੀਕੇ ਦਾ ਟਾਈਮ ਹੁੰਦਾ, ਜਿਸ ਤਰੀਕੇ ਦਾ ਐਰਾ ਹੁੰਦਾ ਆ, ਦੌਰ ਆ ਜਾਂਦਾ, ਸਾਡੇ ਫਿਗਰਸ, ਸਾਰੀਆਂ ਚੀਜ਼ਾਂ, ਸਾਡੀਆਂ ਪੇਂਟਿੰਗ, ਫਿਲਮਾਂ, ਹਰ ਇੱਕ ਚੀਜ਼ ਬਦਲਦੀ ਜਾਂਦੀ ਆ। ਹੁਣ ਜਦੋਂ ਸੈਂਟਾ ਇਹ ਜਿਹੜੀ ਸੈਂਟ ਨਿਕੋਲਸ ਦੀ ਗੱਲ ਹੋ ਰਹੀ ਹੈ, 4th ਸੈਂਚੁਰੀ ਦੀ ਗੱਲ ਹੋ ਰਹੀ ਹੈ, ਤੇ 4th ਸੈਂਚੁਰੀ ਦੇ ਵਿੱਚ ਮਤਲਬ ਜਿੱਦਾਂ ਦੇ ਪੇਂਟਿੰਗ ਆਰਟ ਸੀਗੇ ਉਹ ਬੜੇ ਸਿੰਪਲ ਜਿਹੇ, ਕਿਉਂਕਿ ਉਸ ਵਕਤ ਕੋਈ ਬੰਦਾ ਮੋਟਾ ਜਲਦੀ ਹੁੰਦਾ ਨਹੀਂ ਸੀਗਾ, ਜਿਹੜਾ ਹੈ ਨਾ, ਮਤਲਬ ਮਸ਼ੀਨੀ ਯੁੱਗ ਨਹੀਂ ਸੀਗਾ, ਹੱਥੀ ਆਪਣੇ ਸਾਰਾ ਕੁਝ ਕਰਦੇ, ਨਾਰਮਲ ਸਾਰੇ ਨੇ ਪਤਲੇ ਹੀ ਹੁੰਦੇ ਸੀ। ਮੋਟਾ ਮਤਲਬ ਦਿਖਾਇਆ ਜਾਂਦਾ ਵੀ ਜਿਹੜਾ ਬੰਦਾ ਰਾਜਾ ਰੂਜਾ ਜਿਹੜਾ ਵਿਹਲਾ ਬੈਠ ਕੇ ਖਾ ਰਿਹਾ ਆ। ਜਿੱਦਾਂ ਹੁਣ ਨਿਮਰੋਦ ਦੀ ਕਦੇ ਵੀ ਫੋਟੋ ਜਾਂ ਕੋਈ ਚੀਜ਼ ਇਮੈਜਿਨ, ਹੁਣ ਨਿਮਰੋਦ ਦੀ ਆਪਾਂ ਜੇ ਕਹਾਣੀ ਪਿੱਛੇ ਛੱਡ ਗਏ ਆ, ਪਰ ਉਸ ਦੀ ਜਿਹੜੀ ਇੱਕ ਮੂਵੀ ਬਣੀ ਹੋਈ ਹੈ, ਤੁਸੀਂ ਕਿਤੇ ਸਰਚ ਮਾਰ ਕੇ ਦੇਖੋ, ਬਾਈਬਲ ਸਟੋਰੀ, ਨਿਮਰੋਦ ਬਾਈਬਲ ਸਟੋਰੀ, ਇੱਦਾਂ ਕੁਛ ਸਰਚ ਕਰਕੇ ਦੇਖਿਓ YouTube ਦੇ ਉੱਤੇ। ਸ਼ਮੀ ਕਪੂਰ ਜੀ ਨੇ ਉਹਦਾ ਕਰੈਕਟਰ ਕੀਤਾ ਹੋਇਆ ਨਿਮਰੋਦ ਦਾ, ਬਹੁਤ ਸੋਹਣੀ, ਮਜ਼ਾ ਆਉਂਦਾ, ਉਹਦਾ ਮਿਊਜ਼ਿਕ ਬਹੁਤ ਸੋਹਣਾ ਕੀਤਾ ਹੋਇਆ। ਸੋ ਉਹਨੂੰ ਵੀ ਜਿਹੜਾ ਮਤਲਬ ਕਹਿੰਦੇ ਨਾ ਵੀ ਮੋਟਾ ਜਿਹਾ ਦਿਖਾਇਆ ਗਿਆ, ਵਿਹਲਾ ਬੈਠ ਕੇ ਖਾ ਰਿਹਾ, ਪਰ ਲੇਕਿਨ ਜਿਹੜੀਆਂ ਪੁਰਾਣੀਆਂ 4th ਸੈਂਚੁਰੀ ਦੇ ਵਿੱਚ ਜਿੰਨੀਆਂ ਪੇਂਟਿੰਗ ਤੋਂ ਬਾਅਦ ਚੱਲਦੀਆਂ ਆਈਆਂ, ਉਹ ਪਤਲਾ ਹੀ ਦਿਖਾਇਆ ਹੈ ਸੈਂਟਾ ਕਲੌਸ। ਉਹਦੇ ਕੱਪੜੇ ਨਾਰਮਲ ਕੱਪੜੇ ਪਾਏ ਹੋਏ ਆ, ਉਹੀ ਜਿਹੜੀਆਂ ਉਹਦੇ ਵਿੱਚ ਬਿਸ਼ਪ ਵਾਲੀਆਂ ਡਰੈਸਿਸ ਨੇ, ਠੀਕ ਹੈ, ਉਹਦੇ ਵਿੱਚ ਸੈਂਟਾ ਕਲੌਸ ਦੀਆਂ। ਫਿਰ ਹੌਲੀ ਕਰਦੇ ਇਹਦੇ ਕੱਪੜੇ ਕਲਰਫੁੱਲ ਹੁੰਦੇ ਗਏ। ਫਿਰ ਜਦੋਂ ਕਲਰਸ ਦਾ ਜ਼ਿਆਦਾ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ, ਪੇਂਟਿੰਗਸ ਕਲਰਫੁੱਲ ਹੋਣੀਆਂ ਸ਼ੁਰੂ ਹੋ ਗਈਆਂ, ਫਿਰ ਇਹਦੇ ਗ੍ਰੀਨ ਕਲਰ ਹੋ ਗਏ, ਕਦੇ ਕੋਈ ਅਲੱਗ-ਅਲੱਗ ਰੰਗ ਹੋਏ। ਪਰ ਉਦੋਂ ਵੀ ਐਡਾ ਮਤਲਬ ਕਿ ਸੈਂਟਾ ਕਲੌਸ ਫੇਮਸ ਨਹੀਂ ਸੀਗਾ, ਮਤਲਬ ਮਨਾਉਂਦੇ ਸੀ ਫੋਟੋ ਵਾਲਾ, ਮਤਲਬ ਕੋਈ ਇਮੇਜ ਇੰਨੀ ਜ਼ਿਆਦਾ ਕੋਈ ਪੱਕੀ ਫੇਮਸ ਨਹੀਂ ਸੀਗੀ, ਬਸ ਜਿਹਨੂੰ ਜੋ ਮੰਨ ਲਿਆ ਉਹ ਵਾਲਾ ਹਿਸਾਬ ਕਿਤਾਬ ਸੀ। ਫਿਰ ਗੱਲ ਆਉਂਦੀ ਹੈ 1920 ਦੀ। 1920 ਦੇ ਵਿੱਚ ਫਰੈਡ ਮਿਜ਼ਨ ਇੱਕ ਮਤਲਬ ਸੀਗੇ ਐਡਵਰਟਾਈਜ਼ਰ, ਜਿਹੜੇ ਮਤਲਬ ਕਿ ਐਡਵਰਟਾਈਜ਼ਮੈਂਟਸ ਬਣਾਉਂਦੇ ਸੀਗੇ ਕੋਕਾ ਕੋਲਾ ਦੇ ਲਈ। ਤੇ ਕੋਕਾ ਕੋਲਾ ਦੀ ਕੰਪਨੀ ਨੇ ਇੱਕ ਮਤਲਬ ਐਡ ਬਣਾਉਣੀ ਸੀਗੀ ਜਿਹੜੀ ਕ੍ਰਿਸਮਸ ਦੇ ਰਿਲੇਟਡ ਹੋਵੇਗੀ, ਕ੍ਰਿਸਮਸ ਦੇ ਉੱਤੇ ਉਹ ਦੇ ਰਿਹਾ ਗਿਫਟ ਜਾਂ ਇਹੋ ਜਿਹਾ ਕੁਛ ਵੀ ਹੈ। ਤਾਂ ਫਰੈਡ ਨੇ ਇੱਕ ਫਿਰ ਉਸ ਵਕਤ ਪੇਂਟਿੰਗ ਬਣਾਈ ਸੈਂਟਾ ਕਲੌਸ ਦੀ। ਤਾਂ ਉਸ ਪੇਂਟਿੰਗ ਦੇ ਵਿੱਚ ਇੱਕ ਕਰੈਕਟਰ ਕ੍ਰੀਏਟ ਕਰਤਾ ਕਿ ਵੀ ਇਹਨੂੰ ਦੇਖ ਕੇ ਸੈਂਟਾ ਕਹਿਣਗੇ ਵੀ ਸੈਂਟਾ ਕੋਕਾ ਕੋਲਾ ਦੇ ਨਾਲ ਰਿਲੇਟਡ ਕੁਛ ਗਿਫਟ ਦੇਣ ਆਇਆ। ਤਾਂ ਉਹਨੇ ਹੀ ਮਤਲਬ ਸੈਂਟਾ ਕਲੌਸ ਦੇ ਹੱਥ ਦੇ ਵਿੱਚ ਝੋਲਾ ਫੜਾਇਆ, ਉਹਨਾਂ ਨੇ ਹੀ ਰੈੱਡ ਕਲਰ ਦਿੱਤਾ। ਪਹਿਲਾਂ ਸੈਂਟਾ ਕਲੌਸ ਮੋਟਾ ਨਹੀਂ ਸੀ, ਉਹਨਾਂ ਨੇ ਹੀ ਮੋਟਾ ਤੇ ਵੱਡੀ ਦਾੜੀ, ਵੱਡੇ ਜੌਲੀ ਨੇਚਰ, ਗੱਲਾਂ, ਇਹ ਉਹ ਸਾਰਾ ਲਾਲ ਗੋਰਾ ਜਾਂ ਐਡਾ ਤੁਰਦਾ ਹੋਇਆ, ਘੰਟੀਆਂ ਵਜਾਉਂਦਾ ਹੋਇਆ, ਉਹ ਸਾਰਾ ਕੰਸੈਪਟ ਉਹ ਇੱਕ ਪੇਂਟਿੰਗ ਬਣਾ ਕੇ ਇੱਕ ਕੋਕਾ ਕੋਲਾ ਦੇ ਜਿਹੜੇ ਇਹ ਮਤਲਬ ਕਿ ਸੀਗੇ ਹੈਡ ਫਰੈਡ ਮਿਜ਼ਨ, ਉਹਨਾਂ ਨੇ ਹੀ ਮਤਲਬ ਇਸ ਨੂੰ ਇੰਟਰੋਡਿਊਸ ਕੀਤਾ 1920 ਦੇ ਵਿੱਚ। ਉਹ ਕਹਿ ਦਿਓ ਐਡ ਇੰਨੀ ਜ਼ਿਆਦਾ ਸਟਰੋਂਗ ਤਰੀਕੇ ਨਾਲ ਚੱਲੀ, ਜਿੱਦਾਂ ਸਾਡੇ ਐਡਾਂ ਹੁਣ ਕੋਈ ਵੀ ਚੱਲਦੀ, ਸਾਨੂੰ ਅੱਜ ਵੀ ਚੇਤੇ ਹੋਣਗੇ, ਬਚਪਨ ਦੀ ਕੋਈ ਕਹਾਣੀ ਚੱਲੇ, ਨਿਰਮਾ ਹੈ ਨਾ, ਕੋਈ ਵੀ ਵਾਸ਼ਿੰਗ ਪਾਊਡਰ, ਹਾਂ ਹੈ ਨਾ, ਇੱਦਾਂ ਆਪਣੇ ਦਿਮਾਗ 'ਚ ਰਹਿੰਦੇ ਕਿ ਯਾਰ ਫਲਾਨੀ ਐਡ ਹੈ ਨਾ ਇਹ। ਤਾਂ ਸੇਮ ਕੋਕਾ ਕੋਲਾ ਦੀ ਵੀ ਐਡ ਇੰਨੀ ਜ਼ਿਆਦਾ ਲੋਕਾਂ ਦੇ ਵਿੱਚ ਵਾਇਰਲ ਹੋ ਗਈ, ਉਦੋਂ ਹੋਰਡਿੰਗ ਲੱਗਦੇ ਸੀਗੇ, ਅਖਬਾਰਾਂ 'ਚ ਆਉਂਦੀ ਸੀਗੀ, ਉਹ ਇੰਨਾ ਜ਼ਿਆਦਾ ਸਾਡੇ ਇਮੇਜ ਬੈਠ ਗਿਆ। ਉਸ ਤੋਂ ਬਾਅਦ ਉਹ ਸਾਡੇ ਸੈਂਟਾ ਕਲੌਸ ਦਿਮਾਗ 'ਚੋਂ ਨਿਕਲਿਆ ਹੀ ਨਹੀਂ। ਅੱਜ ਤੱਕ ਵੀ ਉਹ ਸੈਂਟਾ ਕਲੌਸ ਉੱਥੇ ਹੀ ਸਾਡੇ ਦਿਮਾਗ 'ਚ ਅਟਕਿਆ ਹੋਇਆ ਕਿ ਵੀ ਸੈਂਟਾ ਕਲੌਸ ਜੇ ਹੋਊਗਾ ਤਾਂ ਉਹ ਰੈੱਡ ਕਲਰ ਦੀ ਡਰੈਸ, ਮੋਟੂ ਜਿਹਾ, ਗੋਲਮਲ ਜਿਹਾ, ਤੇ ਉਹਦੇ ਹੱਥ ਦੇ ਵਿੱਚ ਚੋਲਾ ਹੋਊਗਾ, ਤੇ ਉਹ ਹੱਸਦਾ ਨਾ, ਮਤਲਬ ਕਿ ਹੋ ਜਿਹੜਾ ਹੋ ਇਹ ਸਾਰਾ ਕੋਕਾ ਕੋਲਾ ਦੀ ਐਡ ਦਾ।
ਉਸ ਤੋਂ ਪਹਿਲਾਂ ਕੋਈ ਹੋ ਨਹੀਂ ਕਰਦਾ ਸੀਗਾ ਸੈਂਟਾ ਕਲੌਸ। ਤਾਂ ਇਹ ਇੱਕ ਇੱਦਾਂ ਦੀ ਐਡਵਰਟਾਈਜ਼ਮੈਂਟ ਏਡੀ ਤਗੜੀ ਹੋਈ ਕਿ ਵੀ ਸਾਡੇ ਅੱਜ ਕ੍ਰਿਸਮਸ ਸੈਂਟਾ ਕਲੌਸ ਪਾਰਟ ਹੈ, ਪਰ ਕਿਸੇ ਨੂੰ ਕੁਛ ਨਹੀਂ ਪਤਾ ਵੀ ਸੈਂਟਾ ਕਲੌਸ ਕਿਉਂ ਪਾਰਟ ਹੈ। ਔਰ ਮਤਲਬ ਬਹੁਤ ਸਾਰੀ ਇੱਦਾਂ ਚੀਜ਼ਾਂ ਨੂੰ ਲੋਕ ਸੋਚਦੇ ਕਿ ਬਾਹਰ ਹੈ ਯਾਰ, ਇੱਥੇ ਤਾਂ ਸਾਰੇ ਜਣੇ ਮਤਲਬ ਜਿਹੜਾ ਕ੍ਰਿਸਮਸ ਮਨਾ ਰਿਹਾ ਮਤਲਬ ਇਹ ਮਤਲਬ ਕ੍ਰਿਸਚਨ ਹੈ ਨਾ, ਕ੍ਰਿਸਚਨਾਂ ਨੂੰ ਮੰਨਣ ਲੱਗ ਗਿਆ। ਇਹੋ ਜਿਹਾ ਕੁਛ ਨਹੀਂ ਹੈ। ਇੱਥੇ ਆਸਟ੍ਰੇਲੀਆ ਦੇ ਵਿੱਚ ਕਿੰਨੇ ਜਣੇ ਕ੍ਰਿਸਮਸ ਮਨਾਉਂਦੇ, ਮੈਨੂੰ ਲੱਗਦਾ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਜੀਸਸ ਦੀ ਸਟੋਰੀ। ਈਵਨ ਦੋ ਕਿ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਕਿ ਛੁੱਟੀਆਂ ਆ ਜਾਣ ਕ੍ਰਿਸਮਸ ਦੀਆਂ, ਜੇ ਤਾਂ ਕੰਮ ਕਰਨਾ ਪੈ ਗਿਆ ਫਿਰ ਤਾਂ ਡਬਲ ਦਿਹਾੜੀ ਆ ਹੋਲੀਡੇਜ਼ ਹੈ ਨਾ ਆਪਣਾ ਮਿਲੂਗਾ, ਤੇ ਬਾਕੀ ਨਹੀਂ ਤਾਂ ਛੁੱਟੀ 'ਚ ਰੈਸਟ ਕਰਾਂਗੇ ਹੈ ਨਾ। ਬਿਲਕੁਲ ਮਤਲਬ ਚਲੋ ਜਿੱਦਾਂ ਜੈਸਾ ਦੇਸ਼ ਵੈਸਾ ਭੇਸ ਵਾਲਾ ਗੱਲਬਾਤ ਆ। ਪਰ ਜਿੱਦਾਂ ਹੁਣ ਤੁਸੀਂ ਰੈੱਡ ਕਲਰ ਦੀ ਦੱਸੀ ਆ ਕਿ ਜਦੋਂ ਮੈਂ ਨਾ 2016-17 ਦੇ ਵਿੱਚ ਕੰਮ ਕਰਦਾ ਸੀ ਟਾਟਾ ਕੰਪਨੀ ਦੇ ਵਿੱਚ, ਤੇ ਉਸ ਕੰਪਨੀ ਦੇ ਵਿੱਚ ਸਾਨੂੰ ਜਿੱਦਾਂ ਇਵੈਂਟਸ ਕੋਈ ਵੀ ਡੇ ਹੋ ਗਿਆ, ਦੀਵਾਲੀ ਹੋ ਗਿਆ, ਕੁਛ ਵੀ ਮਨਾਉਂਦੇ ਸੀ, ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਡਰੈਸ ਕੋਡ ਰੱਖਿਆ ਹੁੰਦਾ ਸੀਗਾ ਵੀ ਆਲੇ ਦਿਨ ਆ ਜਿਹੜਾ ਵੀ ਦਿਨ ਆ, ਜਿੱਦਾਂ ਹੁਣ ਇੰਡੀਪੈਂਡੈਂਸ ਡੇ ਆ, ਤਿਰੰਗੇ 'ਚ ਕੋਈ ਵੀ ਕਲਰ ਦਾ ਕੱਪੜਾ ਪਾ ਕੇ ਆਉਣਾ, ਤੁਸੀਂ ਜਿਹੜਾ ਪਾ ਕੇ ਆਓਗੇ ਉਹਨੂੰ ਗਿਫਟ। ਵੀ ਇੱਦਾਂ ਹੀ ਮੈਨੂੰ ਯਾਦ ਆ ਕਿ ਸੈਂਟਾ ਕਲੌਜ਼ ਵਾਲੇ ਦਿਨ ਰੈੱਡ ਕਲਰ ਦਾ ਹੁੰਦਾ ਸੀਗਾ ਵੀ ਰੈੱਡ ਕਲਰ ਦੀ ਸ਼ਰਟ, ਟੀ-ਸ਼ਰਟ ਕੁਛ ਵੀ ਪਾ ਕੇ ਆਓ ਤਾਂ ਤੁਹਾਨੂੰ ਗਿਫਟ ਮਿਲਣਗੇ। ਤਾਂ ਇੱਦਾਂ ਮਤਲਬ ਇਹ ਕਿ ਰੈੱਡ ਕਲਰ ਉੱਥੇ ਤੱਕ ਹਲੇ ਤੱਕ ਚੱਲਦਾ ਆ ਰਿਹਾ, ਤੇ ਸਿਰਫ ਕੀ ਸੀ, ਉਸ ਇੱਕ ਐਡਵਰਟਾਈਜ਼ਮੈਂਟ ਦੀ ਦੇਣ। ਬਿਲਕੁਲ ਵੀ ਕਿੰਨਾ ਇੰਪੈਕਟ ਪਾਇਆ ਉਸ ਚੀਜ਼ ਨੇ। ਇੱਦਾਂ ਹੀ ਹੁੰਦਾ ਆ, ਕੋਈ ਵੀ ਚੀਜ਼ ਆ ਕਿਸੇ ਵਕਤ ਉਹ ਜ਼ੀਰੋ ਹੁੰਦੀ ਹੈ, ਮਤਲਬ ਸਾਨੂੰ ਲੱਗਦਾ ਨਹੀਂ। ਜਦੋਂ ਉਹਨਾਂ ਨੇ ਸ਼ਾਇਦ ਬਣਾਇਆ ਹੋਣਾ ਫਰੈਂਡ ਨੇ, ਉਹਨਾਂ ਦੇ ਲਈ ਤਾਂ ਐਂ ਹੋਣਾ ਕਿ ਵੀ ਇੱਕ ਐਡ ਬਣ ਗਈ ਬਸ ਗੱਲ ਖਤਮ। ਹਾਂ ਵੀ ਐਡ ਬਣ ਗਈ, ਹੁਣ ਆਹ ਵਾਲੇ ਟਾਈਮ ਲਈ ਬਣ ਗਈ ਆ। ਹਾਂ ਹੁਣ ਦੇਖ ਲਓ ਕਦੋਂ ਧਰਮ ਦਾ ਰੂਪ ਲੈ ਗਈ, ਕੁਛ ਆਪਾਂ ਕਹਿ ਨਹੀਂ ਸਕਦੇ। ਅੱਜ ਸੈਂਟਾ ਨੂੰ ਅਸੀਂ ਕੁਛ ਬੋਲ ਨਹੀਂ ਸਕਦੇ। ਸਹੀ ਗੱਲ ਹੈ। ਹੁਣ ਚਾਹੇ ਚਰਚਿਸ ਵਾਲੇ ਆ ਜਿੰਨੇ ਮਰਜ਼ੀ ਉਹ ਬਾਈਬਲ ਦਾ ਪ੍ਰਚਾਰ ਕਰਦੇ ਹੋਣ, ਪਰ ਉਹ ਲੇਕਿਨ ਸੈਂਟਾ ਨੂੰ ਨਾਲ ਖੜਾਉਂਦੇ ਆ ਉੱਥੇ ਚਰਚ ਦੇ ਵਿੱਚ, ਨਚਾਉਂਦੇ ਆ ਕਿ ਵੀ ਸੈਂਟਾ ਕਲੌਜ਼ ਬਹੁਤ ਜ਼ਰੂਰੀ ਆ ਚਰਚਿਸ ਦੇ ਲਈ ਇਸ ਵਕਤ, ਜਦ ਕਿ ਲਾਈਟਿੰਗ ਕੋਈ ਲੋੜ ਨਹੀਂ ਸੀ। ਤੇ ਲਾਈਟਿੰਗ ਵੀ ਇਹਨਾਂ ਨੇ ਬਹੁਤ ਜ਼ਬਰਦਸਤ ਕੀਤੀ ਹੁੰਦੀ। ਜਿੱਦਾਂ ਹੁਣ ਮੈਂ ਜਿੱਦਾਂ ਹੁਣ ਦਾਰਾ ਤੋਂ ਜਾਂ ਜਾਈਦਾ, ਦਾਰਾ ਵੱਲ ਨੂੰ ਜਾਈਦਾ, ਰਿਚਲੈਂਡ ਤੋਂ ਦਾਰਾ ਵੱਲ ਨੂੰ, ਤਾਂ ਰਾਹ ਦੇ ਵਿੱਚ ਇੰਨੀ ਵਧੀਆ ਲਾਈਟਿੰਗ ਉਹਨਾਂ ਨੇ ਚਰਚ ਵਿੱਚ ਕੀਤੀ ਹੋਈ ਹੈ, ਸਾਰਾ ਕੁਝ ਡਿਪਿਕਟ ਕੀਤਾ ਹੋਇਆ ਆ। ਉਹ ਰੂਈ ਬਣਾਈ ਹੋਈ ਹੈ, ਕਿਉਂਕਿ ਇੱਥੇ ਤਾਂ ਆਸਟ੍ਰੇਲੀਆ 'ਚ ਤਾਂ ਠੰਡ ਹੁੰਦੀ ਨਹੀਂ ਹੈ ਨਾ, ਉਹਦਾ ਬੇਸਿਕਲੀ ਇਹ ਠੰਡ ਦਾ ਤਿਉਹਾਰ ਆ। ਬਾਕੀ ਸਾਰੀ ਜਗ੍ਹਾ ਆਲਮੋਸਟ ਜ਼ਿਆਦਾਤਰ ਜਗ੍ਹਾ ਦੇ ਵਿੱਚ ਠੰਡ ਹੁੰਦੀ, ਪੂਰੀ ਧੁੰਦ ਪਈ ਹੋਈ, ਬਰਫ਼ ਪਈ ਹੋਈ ਆ। ਪਰ ਉੱਥੇ ਕੀ ਸਾਡੇ ਤਾਂ ਰੂਮ ਦੇ ਨਾਲ ਕੀਤੀ ਹੁੰਦੀ ਵੀ ਹਾਂ ਵੀ ਇੱਕ ਤਰ੍ਹਾਂ ਦਾ ਵਾਈਟ ਜਿਹਾ ਸ਼ੋ ਕਰ ਦਿਓ ਵੀ ਹਾਂ ਵੀ ਠੰਡ ਦਾ ਮਾਹੌਲ ਹੈ। ਤੇ ਲਾਈਟਿੰਗ ਇੰਨੀ ਜ਼ਬਰਦਸਤ ਕੀਤੀ, ਆਈ ਕੈਚਿੰਗ ਜਿਹਾ ਲੱਗਦਾ ਬੰਦਾ। ਹੁਣ ਜਿੱਦਾਂ ਸਾਡੇ ਦੀਵਾਲੀ ਆ, ਤੁਸੀਂ ਖੁਦ ਇੱਕ, ਵੈਸੇ ਸੌਰੀ ਮੈਂ ਤੁਹਾਨੂੰ ਗੱਲ ਕੱਟ ਰਿਹਾ, ਤੁਸੀਂ ਖੁਦ ਸੋਚੋ ਵੀ ਜਿੱਥੇ ਜੀਸਸ ਕ੍ਰਾਈਸਟ ਮਤਲਬ ਕਿ ਰਹੇ ਨੇ ਇਜ਼ਰਾਈਲ ਦੇ ਵਿੱਚ, ਉੱਥੇ ਇੱਦਾਂ ਦਾ ਮਾਹੌਲ ਹੀ ਨਹੀਂ ਹੈ। ਉੱਥੇ ਤਾਂ ਇੰਨੀ ਗਰਮੀ ਹੈ ਨਾ, ਇੱਦਾਂ ਦੇ ਉੱਥੇ ਕਿੰਨਾ ਮਾਹੌਲ, ਉੱਥੇ ਦਾ ਮੌਸਮ ਬ੍ਰਿਸਬਨ ਵਰਗਾ ਹੀ ਮੌਸਮ ਹੈ ਚਾਹੇ ਕਿਹਾ ਜਾਵੇ ਵੀ ਨਾ, ਪਰ ਲੇਕਿਨ ਗਰਮੀ ਹੈ ਯਾਰ ਉੱਥੇ ਆਸ-ਪਾਸ। ਜੇ ਸਾਊਦੀ ਵਾਲੀ ਸਾਈਡ ਦੇਖੀ ਜਾਵੇ ਕਿੰਨੀ ਗਰਮੀ, ਕਿੰਨਾ ਮਤਲਬ ਕਿ ਈਰਾਨ ਵਾਲੀ ਸਾਈਡ, ਮਤਲਬ ਉੱਧਰ ਬਰਫ਼ ਤਾਂ ਜਿੱਥੇ ਉਹ ਦਿਖਾ ਰਿਹਾ ਵੀ ਕ੍ਰਾਈਸਟ ਨੂੰ ਰੱਖਿਆ ਗਿਆ, ਉੱਥੇ ਬਰਫ਼ ਤਾਂ ਪੈਂਦੀ ਨਹੀਂ। ਤੇ ਬਰਫ਼ ਨਾ ਮਤਲਬ ਬਰਫ਼ ਵਾਲੇ ਤਿਉਹਾਰ ਦਾ ਸੰਬੰਧ ਮਤਲਬ ਕਿ ਕ੍ਰਾਈਸਟ ਦੇ ਨਾਲ ਕਿੱਦਾਂ ਹੋ ਸਕਦਾ ਹੈ, ਤੁਸੀਂ ਖੁਦ ਸੋਚੋ। ਜਾਂ ਤਾਂ ਹੋਵੇ ਕਿ ਵੀ ਜੀਸਸ ਕ੍ਰਾਈਸਟ ਯੂਰਪ ਦੇ ਕਿਸੇ ਮਤਲਬ ਫਿਨਲੈਂਡ ਵਰਗੇ ਇਲਾਕੇ ਦੇ ਵਿੱਚ ਰਹਿ ਰਹੇ ਹੋਣਗੇ, ਤਾਂ ਕਰਕੇ ਉਹਨਾਂ ਨੂੰ ਮਤਲਬ ਕਿ ਬਰਫ਼ ਨਾਲ ਜੋੜ ਦਿੱਤਾ, ਨਾਰਥ ਪੋਲ। ਹਾਂ ਇਹ ਮਤਲਬ ਐਂ ਹੋਇਆ ਬਸ ਕਿ ਵੀ ਕਿਸੇ ਦੀ ਆਹ ਸਟੋਰੀ ਪਸੰਦ ਆ ਗਈ, ਕਿਸੇ ਨੂੰ ਆਹ ਸਟੋਰੀ ਪਸੰਦ ਆ ਗਈ, ਕਿਸੇ ਨੇ ਕਲੈਕਟ ਕਰਤੀ, ਤੇ ਇਹ ਅੱਜ ਮਤਲਬ ਕਿ ਇੱਦਾਂ ਇਕੱਠੇ ਹੋ ਕੇ ਸੈਲੀਬ੍ਰੇਟ ਹੋ ਰਿਹਾ। ਬਿਲਕੁਲ ਬਿਲਕੁਲ। ਇਹ ਸਭ ਦਾ ਮਨਾਉਣ ਦਾ ਤਰੀਕਾ ਇੱਕ ਵੱਖਰਾ। ਬਾਕੀ ਤਾਂ ਮੈਨੂੰ ਇਹ ਲੱਗਦਾ ਵੀ ਤੁਸੀਂ ਕਿਸੇ ਧਰਮ ਨੂੰ ਤਾਂ ਆਪਾਂ ਨਹੀਂ ਕਰ ਸਕਦੇ ਕਿ ਵੀ ਹਾਂ ਵੀ ਇਹ ਚੰਗਾ ਮਾੜਾ ਜਾਂ ਕੁਛ ਨਹੀਂ ਬੋਲ ਸਕਦੇ। ਸਭ ਦਾ ਮੰਨਣ ਦਾ ਤਰੀਕਾ, ਸਭ ਦਾ ਵਿਸ਼ਵਾਸ, ਸਭ ਦੀ ਸੋਚ ਸਭ ਆਪਣਾ ਆ। ਅਤੇ ਆਪਾਂ ਨੂੰ ਤਾਂ ਜੋ ਚੀਜ਼ਾਂ ਸਾਨੂੰ ਨੋਰਮਲੀ ਪਤਾ ਲੱਗਦੀਆਂ ਨੇ, ਅਲੱਗ-ਅਲੱਗ ਜਗ੍ਹਾ ਦੇ ਜੋ ਸੋਰਸਿਸ ਹੈਗੇ ਨੇ, ਆਪਾਂ ਉਹਨਾਂ ਤੋਂ ਦੇਖਦੇ ਹਾਂ, ਸਾਨੂੰ ਲੱਗਦਾ ਕਿ ਵੀ ਠੀਕ ਹੈ, ਇਹਦੇ ਆਪਾਂ ਕੋਈ ਐ ਪੁਸ਼ਟੀ ਤਾਂ ਕਰਦੇ ਨੇ ਕਿ 100% ਅਸੀਂ ਸਹੀ ਹਾਂ, ਪਰ ਵੀ ਜਿੰਨਾ ਕੁ ਹੈਗਾ ਉਹ ਸਾਰਾ ਕੁਛ ਗੂਗਲ 'ਤੇ ਤੁਹਾਨੂੰ ਮਿਲਦਾ, ਤੁਹਾਨੂੰ ਕਿਤਾਬਾਂ 'ਤੇ ਮਿਲਦਾ, ਤੁਹਾਨੂੰ ਬਹੁਤ ਸਾਰੇ ਲੈਕਚਰਸ ਇਹਨਾਂ ਚੀਜ਼ਾਂ ਦੇ ਉੱਤੇ, ਬਹੁਤ ਸਾਰੇ ਪਾਸਟਰ ਜੋ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਸਾਰੀਆਂ ਬੋਲਦੇ ਨੇ ਆਲਰੇਡੀ ਕਿ ਵੀ ਇਹ ਚੀਜ਼ਾਂ ਸਾਡੇ ਨਹੀਂ ਸਹੀ ਹੈਗੀਆਂ, ਇੱਦਾਂ ਬੋਲਦੇ ਨੇ ਕਿ ਵੀ ਇਹ ਚੀਜ਼ਾਂ ਦਾ ਮਤਲਬ ਇਹ ਹੈ। ਬਹੁਤ ਸਾਰੇ ਇੱਦਾਂ ਦੇ ਚਰਚਿਸ ਵੀ ਹੈਗੇ ਜਿਹੜੇ ਬਿਲਕੁਲ ਨਹੀਂ ਮਤਲਬ ਕਿ ਸੈਂਟਾ ਕਲੌਜ਼ ਵਗੈਰਾ ਨੂੰ ਮਤਲਬ ਕਰਦੇ ਨਹੀਂ ਹੈ ਵਿੱਚ ਇਨਵੋਲਵ। ਉਹ ਕਹਿੰਦੇ ਕਿ ਵੀ ਬਰਥ ਕ੍ਰਾਈਸਟ ਦਾ ਅਤੇ ਕ੍ਰਾਈਸਟ ਦੇ ਰਿਲੇਟਡ ਹੀ ਅਸੀਂ ਸਾਰਾ ਕੁਛ ਕਰਨਾ ਹੈ। ਓਕੇ, ਉਹੀ ਵੀ ਸਾਰਿਆਂ ਦੀਆਂ ਆਪਣੇ ਧਰਮ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਮਾਨਤਾਵਾਂ ਆ ਤੇ ਵੱਖ-ਵੱਖ ਤਰ੍ਹਾਂ ਦੇ ਵਿਸ਼ਵਾਸ ਆ। ਅਸੀਂ ਇਹ ਨਹੀਂ ਕਹਿੰਦੇ ਕਿ ਗਲਤ ਸਹੀ ਦੀ ਗੱਲ ਨਹੀਂ ਕਰ ਰਹੇ, ਅਸੀਂ ਸਿਰਫ ਇਹ ਗੱਲ ਕਰ ਰਹੇ ਹਾਂ ਕਿ ਕੀ ਹੋ ਰਿਹਾ ਹੈ ਤੇ ਕਿੱਦਾਂ ਹੋ ਰਿਹਾ ਤੇ ਕਿਉਂ ਹੋ ਰਿਹਾ, ਦੈਟਸ ਇਟ। ਇਹ ਨਹੀਂ ਹੈ ਕਿ ਇਹ ਗਲਤ ਹੋ ਰਿਹਾ ਜਾਂ ਸਹੀ ਹੋ ਰਿਹਾ, ਅਸੀਂ ਜੱਜ ਨਹੀਂ ਹੈਗੇ, ਮੇਨ ਕਹਿਣ ਦੀ ਗੱਲ ਇਹ ਹੈ। ਤੇ ਬਾਕੀ ਹੁਣ ਦੇਖਦੇ ਹਾਂ ਬਾਕੀ ਕ੍ਰਿਸਮਸ ਦੀਆਂ ਛੁੱਟੀਆਂ 'ਚ ਕੀ ਕਰਦੇ ਹਾਂ। ਤੁਹਾਡਾ ਕੀ ਪਲਾਨ ਹੈ ਕ੍ਰਿਸਮਸ ਛੁੱਟੀਆਂ ਦਾ? ਬਸ ਕੁਛ ਨਹੀਂ, ਪਲਾਨ ਇੱਥੇ ਕੀ ਹੁੰਦੇ ਨੇ ਇੱਥੇ ਪਲਾਨ ਬਣ ਗਿਆ ਠੀਕ ਹੈ, ਜੇ ਪਲਾਨ ਨਹੀਂ ਬਣਿਆ ਤਾਂ ਵੀ ਠੀਕ ਹੈ। ਬਿਲਕੁਲ ਆਪਣੇ ਸਾਰਿਆਂ ਦੇ ਵਿਸ਼ਵਾਸ ਆ। ਤੇ ਬਟ ਹੁਣ ਜਿੱਦਾਂ ਹੁਣ ਛੁੱਟੀਆਂ ਆ ਗਈਆਂ ਤੇ ਛੁੱਟੀਆਂ ਦੇ ਵਿੱਚ ਇੰਟਰਟੇਨਮੈਂਟ ਦਾ ਥੋੜ੍ਹਾ ਮਾਹੌਲ ਜਿਹਾ ਹੋਵੇ, ਤੇ ਮੈਂ ਚਾਹੁੰਦਾ ਕਿ ਤੁਸੀਂ ਮੂਵੀਜ਼ ਬਾਰੇ ਦੱਸੋ, ਕੋਈ ਮੂਵੀ ਕੋਈ ਸੀਰੀਜ਼ ਜਿਹੜਾ ਬੰਦਾ ਆ ਰਿਲੈਕਸ ਟਾਈਮ ਦੇ ਵਿੱਚ ਦੇਖ ਸਕੇ। ਦੇਖੋ ਜੇ ਕ੍ਰਿਸਮਸ ਦੇ ਰਿਲੇਟਡ ਜੇ ਤੁਸੀਂ ਕੋਈ ਕ੍ਰਿਸਚਨ ਭਰਾ ਸਾਡਾ ਕੋਈ ਦੇਖ ਰਿਹਾ ਹੈ ਨਾ ਵੀਡੀਓ, ਤਾਂ ਮੈਂ ਇੱਕ ਮੂਵੀ ਹੈਗੀ ਆ ਨੈਟਫਲਿਕਸ ਦੇ ਉੱਤੇ ਅਵੇਲੇਬਲ ਆ, YouTube ਦੇ ਉੱਤੇ ਵੀ ਤੁਸੀਂ ਬਾਏ ਕਰਕੇ ਦੇਖ ਸਕਦੇ ਹੋ। ਉਹ ਹੈਗੇ ਮਿਰੇਕਲਸ ਫਰੋਮ ਹੈਵਨ।
ਓਕੇ। ਤੇ ਮਿਰੇਕਲਸ ਫਰੋਮ ਹੈਵਨ ਮਤਲਬ ਇੱਕ ਇਦਾਂ ਦੀ ਸਟੋਰੀ ਹੈ, ਇੱਕ ਫੈਮਿਲੀ ਦੀ ਸਟੋਰੀ ਹੈ ਜਿਹੜੀ ਫੈਮਿਲੀ ਮਤਲਬ ਬਹੁਤ ਖੁਸ਼, ਬਹੁਤ ਜ਼ਿਆਦਾ ਵਿਸ਼ਵਾਸ ਆ ਉਹਦਾ ਰੱਬ ਦੇ ਵਿੱਚ, ਜੀਸਸ ਕ੍ਰਾਈਸਟ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਹੈ, ਬਹੁਤ ਜ਼ਿਆਦਾ ਮਤਲਬ ਉਹ ਚਾਹੇ ਤੁਸੀਂ ਨਹੀਂ ਵੀ ਹੋ ਕ੍ਰਿਸਚਨ ਤਦ ਵੀ ਤੁਸੀਂ ਉਸ ਮੂਵੀ ਨੂੰ ਬਹੁਤ ਇੰਜੋਏ ਕਰੋਗੇ। ਬਹੁਤ ਇਮੋਸ਼ਨਲ ਮੂਵੀ ਹੈ ਕਿ ਫੈਮਿਲੀ ਬਹੁਤ ਖੁਸ਼ ਹੁੰਦੀ ਹੈ, ਚਰਚ ਦੇ ਵਿੱਚ ਜਾਂਦੇ ਆ, ਉਹਨਾਂ ਦੀ ਬੇਟੀ ਮਤਲਬ ਨਾ ਉੱਥੋਂ ਡਿੱਗ ਜਾਂਦੀ ਆ, ਉਹਦੀ ਬੇਟੀ ਦੇ ਮਤਲਬ ਕਿ ਪ੍ਰੋਬਲਮ ਹੋ ਜਾਂਦੀ ਹੈ ਪੇਟ ਦੇ ਵਿੱਚ ਬਹੁਤ ਜ਼ਿਆਦਾ, ਅਤੇ ਉਹਨਾਂ ਦੇ ਬੇਟੀ ਦੇ ਪੇਟ 'ਚ ਇੰਨੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ, ਉਹਨਾਂ ਨੂੰ ਹੌਸਪੀਟਲ ਲੈ ਕੇ ਜਾਂਦੇ ਆ, ਮਤਲਬ ਬਹੁਤ ਜ਼ਿਆਦਾ ਉਹਨਾਂ ਦੇ ਤੰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਨਾਂ ਨੂੰ ਆਪਣਾ ਘਰ-ਬਾਰ ਤੱਕ ਵੇਚਣਾ ਸ਼ੁਰੂ ਮਤਲਬ ਕਰਨਾ ਪੈ ਜਾਂਦਾ ਹੈ ਨਾ, ਇੱਦਾਂ ਦੇ ਹਾਲਾਤ ਹੋ ਜਾਂਦੇ ਨੇ ਬਹੁਤ ਬੁਰੇ। ਅਤੇ ਉਹ ਫਿਰ ਜਿਹੜੀ ਉਹਨਾਂ ਦੀ ਵਾਈਫ ਹੁੰਦੀ ਉਹ ਆਪਣਾ ਵਿਸ਼ਵਾਸ ਖੋ ਜਾਂਦੀ ਆ ਕਿ ਵੀ ਮੈਨੂੰ ਰੱਬ ਦੇ ਵਿੱਚ ਯਕੀਨ ਨਹੀਂ ਕਿ ਮੇਰੇ ਨਾਲ ਰੱਬ ਕੀ ਕਰ ਰਿਹਾ ਇਹ ਸਾਰਾ ਕੁਛ, ਤਾਂ ਪਰ ਉਹਦਾ ਜਿਹੜਾ ਹਸਬੈਂਡ ਆ ਉਹਦਾ ਯਕੀਨ ਹੈ। ਮਤਲਬ ਇਸ ਕਸ਼ਮਕਸ਼ ਦੀ ਇਹ ਕਹਾਣੀ ਹੈ, ਬੜੀ ਇਮੋਸ਼ਨਲ ਰੋਲਰ ਕੋਸਟਰ ਕਹਾਣੀ ਹੈ, ਤੁਹਾਨੂੰ ਬਹੁਤ ਮਜ਼ਾ ਲੱਗੇਗਾ ਮਿਰੇਕਲਸ ਫਰੋਮ ਹੈਵਨ 'ਤੇ ਬੜੀ ਅੱਛੀ ਸਟੋਰੀ ਹੈ। ਇੱਕ ਇਹ ਤੁਸੀਂ ਮੂਵੀ ਦੇਖ ਸਕਦੇ ਹੋ। ਬਾਕੀ ਜਿਹੜੇ ਬਾਈਬਲ ਨੂੰ ਦੇਖਣਾ ਚਾਹੁੰਦੇ ਨੇ ਕਿ ਐਜ਼ ਏ ਹਿਊਮਨ ਫਿਗਰ, ਮਤਲਬ ਕਿ ਸਮ ਟਾਈਮ ਜਦੋਂ ਬਾਈਬਲ ਦੀਆਂ ਸਟੋਰੀਜ਼ ਹੁੰਦੀਆਂ ਨੇ ਨਾ, ਤਾਂ ਇੱਕ ਮੈਨੂੰ ਬੜਾ ਹਾਸਾ ਆਉਂਦਾ ਕਿ ਵੀ ਬੰਦਾ ਰੇਗਿਸਤਾਨ ਦੇ ਵਿੱਚ ਤੁਰਦਾ ਹੋਇਆ, ਜਿੱਦਾਂ ਇੱਕ ਬਾਬੇ ਨਾਨਕ ਨਾਲ ਵੀ ਕਹੀ ਜਾਂਦੀਆਂ ਇਹ ਗੱਲਾਂ, ਰਾਣਾ ਰਣਵੀਰ ਭਾਈ ਦੇ ਇੱਕ ਸ਼ੋਅ ਦੇ ਵਿੱਚ ਵੀ ਬੋਲਿਆ ਸੀ ਉਹਨਾਂ ਨੇ ਵੀ ਇਹ ਗੱਲ ਕਿ ਉਹ ਵੀ ਬਾਬਾ ਨਾਨਕ ਇੰਨੀ ਦੂਰ ਦੂਰ ਉਹਨਾਂ ਨੇ ਉਦਾਸੀਆਂ ਕੀਤੀਆਂ, ਜਦੋਂ ਸਾਨੂੰ ਫੋਟੋ ਨਜ਼ਰ ਆਉਂਦੀ ਹੈ ਨਾ, ਮਤਲਬ ਉਹ ਬੜੇ ਸਾਫ਼ ਸੁਥਰੇ ਇੱਦਾਂ ਖੜੇ ਆ, ਤੁਰਦੇ ਹੋਏ ਜਾ ਰਹੇ, ਕੱਪੜੇ ਫਟ ਨਹੀਂ ਰਹੇ, ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਕਈ ਵਾਰ ਡਿਸਕਸ ਹੁੰਦੀ ਆ। ਤਾਂ ਸੇਮ ਜੀਸਸ ਕ੍ਰਾਈਸਟ ਦੇ ਉੱਤੇ ਵੀ ਗੱਲ ਹੁੰਦੀ ਹੈ। ਉਹਨਾਂ ਦੀ ਫਿਲਮਾਂ ਜਦੋਂ ਆਉਂਦੀਆਂ ਨੇ, ਜਦੋਂ ਮੂਵੀਜ਼ ਜਿੰਨੀਆਂ ਵੀ ਪਹਿਲਾਂ ਜਿਹੜੀਆਂ ਆਈਆਂ ਹੋਈਆਂ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਐਡੇ ਐਡੇ ਮੋਟੇ ਮੋਟੇ ਕੱਪੜੇ ਪਾਏ ਹੋਏ ਆ, ਠੀਕ ਆ, ਵਾਕ ਕਰ ਰਹੇ, ਔਰ ਇੱਕ ਉੱਥੇ ਜਾਣ ਲਈ 10-10 ਕਿਲੋਮੀਟਰ 15-15 ਕਿਲੋਮੀਟਰ ਵਾਕ ਕਰਦੇ ਆ, ਔਰ ਉਹਨਾਂ ਦੇ ਪਸੀਨਾ ਵੀ ਨਹੀਂ ਹੁੰਦਾ ਹੈ ਨਾ, ਉਹਨਾਂ ਦੇ ਵਾਲ ਵੀ ਪ੍ਰੋਪਰ ਉਸੇ ਤਰੀਕੇ ਨਾਲ ਸਟਰੇਟ, ਬਿਲਕੁਲ ਸਹੀ, ਕੋਈ ਕੁਛ ਨਹੀਂ ਹੋਇਆ ਹੈ। ਅਤੇ ਐਜ਼ ਏ ਹਿਊਮਨ ਫਿਗਰ ਮਤਲਬ ਕਿ ਜੀਸਸ ਨੂੰ ਤੁਸੀਂ ਦੇਖਣਾ ਆ, ਤਾਂ ਮਤਲਬ ਉਹਨਾਂ ਨੂੰ ਬਹੁਤ ਕਲੋਜ਼ਲੀ ਬਾਈਬਲ ਨੂੰ ਤੁਸੀਂ ਅੰਡਰਸਟੈਂਡ ਕਰਨਾ ਹੈ ਕਿ ਵੀ ਬਾਈਬਲ ਦਾ ਫਲਾਨੀ ਚੀਜ਼ ਕਿੱਦਾਂ ਹੋਈ, ਕਿੱਦਾਂ ਨਹੀਂ, ਹਿਸਟੋਰੀਕਲ ਫੈਕਟ ਪਲੱਸ ਉਹਨਾਂ ਦੇ ਜੋ ਵਚਨ ਜਾਂ ਉਹਨਾਂ ਨੇ ਕੁਛ ਬੋਲੀ ਆ ਉਹਨਾਂ ਨੂੰ ਅੱਛੇ ਤਰੀਕੇ ਨਾਲ ਸਮਝਣਾ। ਤਾਂ ਇਹ ਇੱਕ ਸੀਰੀਜ਼ ਹੈ ਦ ਚੋਜ਼ਨ। ਓਕੇ। ਦ ਚੋਜ਼ਨ ਮਤਲਬ ਇੱਕ ਐਪਲੀਕੇਸ਼ਨ, ਤੁਸੀਂ ਚੋਜ਼ਨ ਐਪਲੀਕੇਸ਼ਨ ਡਾਊਨਲੋਡ ਕਰਕੇ ਪੂਰੀ ਦੀ ਪੂਰੀ ਸੀਰੀਜ਼ ਦੇਖ ਲਓ ਫ੍ਰੀ ਦੇ ਵਿੱਚ। ਉਹ ਸਾਰੀ ਇਹ ਕਰਾਊਡ ਫੰਡਡ ਹੈ ਇਹ ਸੀਰੀਜ਼, ਮਤਲਬ ਇਹ ਸੀਰੀਜ਼ ਐ ਨਹੀਂ ਹੈਗਾ ਕਿਸੇ ਨੇ ਬਣਾਈ ਹੈ ਤੇ ਇਹ ਤੋਂ ਪੈਸੇ ਕਮਾਏ, ਇਹ ਕਰਾਊਡ ਲੋਕਾਂ ਨੇ ਪੈਸੇ ਇਕੱਠੇ ਕਰਕੇ ਸੀਰੀਜ਼ ਬਣਾਈ ਹੈ, ਸੀਰੀਜ਼ ਬਣਾ ਰਹੇ ਆ। ਇਹ ਹੁਣ ਪ੍ਰੋਡਿਊਸਰ ਮਤਲਬ ਕਿ ਲੋਕ ਆ। ਹਾਂ, ਇਹਦੇ ਵਿੱਚ 4 ਸੀਜ਼ਨ ਆ ਚੁੱਕੇ ਆ ਇਹਦੇ, ਅਤੇ 5ਵਾਂ ਸੀਜ਼ਨ ਹੁਣ ਮੈਨੂੰ ਲੱਗਦਾ ਤਿਆਰ ਹੋ ਰਿਹਾ ਆ। ਲੋਕ ਪੇ ਕਰਦੇ ਆ ਉਸ ਐਪਲੀਕੇਸ਼ਨ 'ਤੇ ਕਿ ਵੀ ਤੁਸੀਂ ਹੋਰ ਅੱਗੇ ਬਣਾਓ, ਕਿਉਂਕਿ ਉਹ ਬਾਈਬਲ ਨੂੰ ਮਤਲਬ ਪ੍ਰੋਪਰ ਅੱਛੇ ਤਰੀਕੇ ਨਾਲ ਡੀਪ ਸਟੱਡੀ ਕਰਕੇ ਉਹ ਬਣਾ ਰਹੇ ਆ, ਅਤੇ ਬਹੁਤ ਖੂਬਸੂਰਤ ਐਪੀਸੋਡਸ ਨੇ ਉਹਦੇ, ਬਹੁਤ ਖੂਬਸੂਰਤ। ਜੇ ਤੁਸੀਂ ਕ੍ਰਿਸਚਨ ਹੋ ਤਾਂ ਤੁਸੀਂ ਮਤਲਬ ਡੈਫੀਨੇਟਲੀ ਤੁਸੀਂ ਕਹੋਗੇ ਵੀ ਇਸ ਤੋਂ ਬੈਸਟ ਅੱਜ ਤੱਕ ਅਸੀਂ ਨਾ ਦੇਖਿਆ ਅਤੇ ਨਾ ਦੇਖ ਪਾਵਾਂਗੇ ਸ਼ਾਇਦ, ਵੀ ਇੰਨਾ ਵਧੀਆ ਮਤਲਬ ਰੋਲ ਹੈ ਉਹਦੇ ਵਿੱਚ। ਉਹ ਬਹੁਤ ਪਿਆਰੇ ਤਰੀਕੇ ਨਾਲ ਉਹਨਾਂ ਨੇ ਪੂਰੀ ਬਾਈਬਲ ਐਕਸਪਲੇਨ ਕੀਤੀ ਹੋਈ ਹੈ ਕਿ ਜੀਸਸ ਐਜ਼ ਏ ਹਿਊਮਨ ਫੋਰਮ ਮਤਲਬ ਕਿ ਕੀ ਫੀਲ ਕਰ ਰਹੇ ਆ, ਉਹਨਾਂ ਨੂੰ ਤੁਰਦੇ ਆ, ਉਹਨਾਂ ਦੇ ਕੰਡੇ ਵੀ ਲੱਗਦੇ, ਉਹਨਾਂ ਦੇ ਖੂਨ ਵੀ ਨਿਕਲਦਾ ਆ, ਉਹ ਆਪਣੇ ਚੇਲਿਆਂ ਨਾਲ ਹੱਸ ਰਹੇ ਆ, ਮਜ਼ਾਕ ਕਰ ਰਹੇ ਆ, ਕੋਈ ਵੀ ਚੀਜ਼ ਹੈ ਇਹ ਨਹੀਂ ਹੈਗਾ ਕਿ ਬਸ ਉਹ ਚੁੱਪ ਰਹਿ ਰਹੇ ਆ, ਉਹ ਮਤਲਬ ਹੱਸੀ ਮਜ਼ਾਕ ਸਭ ਨੂੰ ਕਹਿ ਰਹੇ ਆ, ਬਾਈਬਲ ਸਮਝਾ ਰਹੇ ਆ, ਮਤਲਬ ਹਰ ਇੱਕ ਤਰੀਕਾ ਉਹਨਾਂ ਦਾ ਗੱਲ ਕਰਨ ਦਾ। ਹੋਰ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਕਿੱਦਾਂ ਦੇ ਬਿਹੇਵ ਕਰਦੇ ਨੇ, ਸਾਰੀਆਂ ਚੀਜ਼ਾਂ ਮਤਲਬ ਬੜਾ ਹਿਊਮਨਲੀ ਨੇਚਰ ਦੇ ਨਾਲ ਉਹਨਾਂ ਨੇ ਡੀਲ ਕੀਤੀ ਹੋਈ ਹੈ। ਅਤੇ ਡਾਇਰੈਕਸ਼ਨ ਬਹੁਤ ਖੂਬਸੂਰਤ ਆ ਉਹਨਾਂ ਦੀ, ਬਹੁਤ ਪਿਆਰੀ। ਬੈਕਗਰਾਊਂਡ ਸਕੋਰ ਮੈਂ ਅੱਜ ਤੱਕ ਕਿਸੇ ਦਾ ਅੱਛੀ ਮੂਵੀਜ਼ ਨੂੰ ਬੀਟ ਕਰਦਾ ਉਹਨਾਂ ਦਾ ਬੈਕਗਰਾਊਂਡ ਸਕੋਰ, BGM ਬਹੁਤ ਕਮਾਲ ਦਾ। ਤਾਂ ਇਹ 2 ਤਾਂ ਮੈਂ 100% ਸਭ ਨੂੰ ਰਿਕਮੈਂਡ ਕਰੂੰਗਾ, ਤਾਂ ਕ੍ਰਿਸਮਸ ਟਾਈਮ ਦੇ ਵਿੱਚ ਜ਼ਰੂਰ ਦੇਖੋ। ਲੋ ਜੀ ਦਰਸ਼ਕੋ, ਤੁਹਾਡੇ ਲਈ ਹੁਣ ਕ੍ਰਿਸਮਸ ਟਾਈਮ ਦਾ ਇੰਟਰਟੇਨਮੈਂਟ ਪੈਕੇਜ ਭਾਜੀ ਨੇ ਦੱਸਤਾ। ਜੇ ਤੁਸੀਂ ਬਾਈਬਲ ਨਾਲ ਰਿਲੇਟਡ ਕੋਈ ਵੀ ਨੌਲੇਜ ਲੈਣਾ ਚਾਹੁੰਦੇ ਆ, ਜਾਂ ਫਿਰ ਕੁਛ ਸਮਝਣਾ ਚਾਹੁੰਦੇ ਆ, ਸਿੱਖਣਾ ਚਾਹੁੰਦੇ ਅਤੇ ਇੰਟਰਟੇਨ ਹੋਣਾ ਚਾਹੁੰਦੇ, ਸਾਰੀਆਂ ਚੀਜ਼ਾਂ ਦਾ ਮਿਸ਼ਰਣ ਹੈ। ਅਤੇ ਬਾਕੀ ਲਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਦੇ ਲਈ। ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਬੁਲਾਇਆ, ਇੱਥੇ ਗੱਲਬਾਤ ਹੋ ਗਈ। ਇਹ ਸਾਡਾ ਭਾਗ ਆ ਕਿ ਤੁਸੀਂ ਹੈ ਨਾ ਸਾਡੇ ਰੂਬਰੂ ਹੋਏ ਅਤੇ ਇੰਨੀ ਵਧੀਆ ਵਧੀਆ ਗੱਲਾਂ ਦੱਸਿਆ, ਥੋੜ੍ਹੀਆਂ ਇੰਟਰਸਟਿੰਗ ਸੀਗੀਆਂ, ਕਿਉਂਕਿ ਅਸੀਂ ਨੌਲੇਜ ਸਾਰਿਆਂ ਨੂੰ ਹੈ ਪਰ ਥੋੜ੍ਹੀ ਥੋੜ੍ਹੀ ਆ। ਜਦੋਂ ਅਸੀਂ ਨੌਲੇਜ ਵੰਡਣ ਲੱਗ ਪਾਉਂਦੇ ਆ, ਸੁਣਨ ਲੱਗ ਪਾਉਂਦੇ ਆ, ਹੈ ਨਾ, ਸਮਝਣ ਲੱਗ ਪਾਉਂਦੇ, ਤਾਂ ਸਾਡੀ ਨੌਲੇਜ ਵੱਧ ਜਾਂਦੀ। ਅਤੇ ਸਾਡਾ ਇਹੀ ਮਕਸਦ ਹੈ ਕਿ ਅਸੀਂ ਡਿਫਰੈਂਟ ਟੌਪਿਕਸ 'ਤੇ ਗੱਲ ਕਰਦੇ ਰਹੀਏ, ਦਰਸ਼ਕਾਂ ਨੇ ਕੁਛ ਨਾ ਕੁਛ ਨਵਾਂ ਲੈ ਕੇ ਆਈਏ। ਜੇ ਉਹਨਾਂ ਨੂੰ ਹੋਰ ਵੀ ਕੁਛ ਲੱਗਦਾ ਕਿ ਉਸ 'ਤੇ ਗੱਲਬਾਤ ਉਹ ਸੁਣਨਾ ਚਾਹੁੰਦੇ, ਸਾਨੂੰ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਦੱਸ ਸਕਦੇ ਆ। ਕੋਈ ਵੀ ਤੁਹਾਡਾ ਸਵਾਲ ਹੈ ਜਾਂ ਕੋਈ ਵੀ ਤੁਸੀਂ ਟੌਪਿਕ 'ਤੇ ਚਾਹੁੰਦੇ ਕਿ ਅਸੀਂ ਵੀਡੀਓ ਬਣਾਈਏ, ਪਲੀਜ਼ ਉਹ ਸਾਨੂੰ ਰੈਕਮੈਂਡ ਕਰੋ ਅਤੇ ਅਸੀਂ ਜ਼ਰੂਰ ਉਸ ਬਾਰੇ ਚਰਚਾ ਕਰਾਂਗੇ। ਅਤੇ ਬਾਕੀ ਸਾਨੂੰ ਦਿਓ ਇਜਾਜ਼ਤ, ਧੰਨਵਾਦ।